84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 328 ਪਾਵਨ ਸਰੂਪਾਂ ਦਾ ਮਸਲਾ ਹੁਣ ਹੋਰ ਜ਼ਿਆਦਾ ਗੁੰਝਲਦਾਰ ਹੁੰਦਾ ਜਾ ਰਿਹਾ। ਪਰ ਇਸ ਮਸਲੇ ਦੇ ਉੱਤੇ ਜੋ ਅੱਜ ਡਿਵੈਲਪਮੈਂਟਸ ਹੋਈਆਂ ਨੇ ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਪੱਖ ਤੋਂ ਵੀ ਇਸ ਮਸਲੇ ਨੂੰ ਸੰਗਤ ਨਾਲ ਸਾਂਝਾ ਕਰਨਾ ਚਾਹੁੰਦਾ। ਮਸਲੇ ਸ਼੍ਰੋਮਣੀ ਕਮੇਟੀ ਦੇ ਜਾਂ ਖਾਲਸਾ ਪੰਥ ਦੇ ਸਾਹਮਣੇ ਆਉਂਦੇ ਰਹੇ ਆ, ਆਉਂਦੇ ਰਹਿਣਗੇ। ਗੱਲ ਆਪਾਂ ਅੱਜ ਕਰਨੀ ਆ ਅਕਾਲੀ ਮਾਨਸਿਕਤਾ ਦੀ, ਅਕਾਲੀ ਦਲ ਦੇ ਵਰਤੋਂ ਵਿਹਾਰ ਦੀ। ਹੁਣ ਇਹ ਗੱਲ ਸਮਝਣ ਲਈ ਆਪਾਂ ਨੂੰ ਥੋੜਾ ਜਿਹਾ ਆਪਣੇ ਮਨ ਉੱਤੇ ਕੰਟਰੋਲ ਕਰਕੇ ਠੰਡੇ ਮਨ ਨਾਲ ਪਹਿਲਾਂ ਸਮਝਣ ਦੀ ਗੱਲ ਆ ਵੀ ਆਪਾਂ ਕਹਿਣਾ ਜਾਂ ਕੀ ਕਹਿਣ ਜਾ ਰਹੇ। 1979 ਤੋਂ ਬਾਅਦ ਵਿੱਚ ਸਾਰੇ ਮੁਲਕ ਦੇ ਵਿੱਚ ਜਿਹੜੀ ਉਸ ਮੌਕੇ ਜਨਤਾ ਦਲ ਦੀ ਸਾਂਝੀ ਸਰਕਾਰ ਸੀ, ਕਈ ਪਾਰਟੀਆਂ ਰਲ ਕੇ ਸਰਕਾਰ ਬਣੀ ਸੀ, ਕਿਉਂਕਿ ਐਮਰਜੈਂਸੀ ਜਿਹੜੀ ਇੰਦਰਾ ਕਾਂਗਰਸ ਨੇ ਲਾਈ ਉਹਦੇ ਖਿਲਾਫ ਲੋਕਾਂ 'ਚ ਰੋਹ ਸੀ ਤੇ ਉਹਦੇ ਖਿਲਾਫ ਜਿਹੜਾ ਪੰਜਾਬ 'ਚ ਜਾਂ ਭਾਰਤ ਵਿੱਚ ਲੜਾਈ ਲੜੀ ਗਈ। ਉਦੋਂ ਬਾਅਦ 'ਚ ਸਰਕਾਰ ਕਾਂਗਰਸ ਵਾਲੀ ਦਾ ਸੂਪੜਾ ਸਾਫ਼ ਹੋ ਗਿਆ, ਇੰਦਰਾ ਨੂੰ ਫੜ ਕੇ ਅੰਦਰ ਵੀ ਦਿੱਤਾ, ਉਹ ਸਾਰਾ ਕੁਝ ਹੋਇਆ। ਤੇ ਉਹ 2-2.5 ਸਾਲਾਂ ਦੇ ਵਿੱਚ ਹੀ ਜਿਹੜੀ ਖਿਚੜੀ ਸਰਕਾਰ ਬਣੀ ਹੋਈ ਸੀ ਉਹ ਕੇਂਦਰ ਦੇ ਵਿੱਚੋਂ ਉਲਟ ਪੁਲਟ ਗਈ। ਲੋਕ ਉਹ ਤੋਂ ਬੜੇ ਨਿਰਾਸ਼ ਹੋ ਗਏ, ਜਿਵੇਂ ਆ ਭਗਵੰਤ ਮਾਨ ਵਾਲੀ ਸਰਕਾਰ ਤੋਂ ਲੋਕ ਨਿਰਾਸ਼ ਨੇ। ਸੋ 1980 ਦੇ ਵਿੱਚ ਪੰਜਾਬ ਸਮੇਤ ਸਾਰੇ ਭਾਰਤ ਦੇ ਵਿੱਚ ਆਮ ਚੋਣਾਂ ਦਾ ਉਦੋਂ ਐਲਾਨ ਹੋਇਆ ਸੀ। ਉਹ ਜਿਹੜੀਆਂ ਚੋਣਾਂ ਸੀ ਉਦੋਂ ਜਾਣੀ ਕਿ ਲੋਕ ਇਉਂ ਉਡੀਕ ਰਹੇ ਸੀ ਵੀ ਕਦੋਂ ਇਹ ਜਿਹੜੀ ਮੌਜੂਦਾ ਸਰਕਾਰ ਆ ਇਹ ਤੋਂ ਖਹਿੜਾ ਛੁੱਟੇ ਤੇ ਚੌਧਰੀ ਚਰਨ ਸਿੰਘ, ਮੁਰਾਰਜੀ ਦੇਸਾਈ ਹੁਣੀ ਇਹ ਸਾਰੇ ਜਾਣੇ ਐਵੇਂ ਕਹਿੰਦੇ ਕੋਈ ਸਾਬਤ ਨਹੀਂ ਕਰ ਸਕੇ ਗੱਲ ਨੂੰ ਤੇ ਆਪਾਂ ਹੁਣ ਦੁਬਾਰਾ ਫਿਰ ਕਾਂਗਰਸ ਲੈ ਕੇ ਆਈ। ਚਲੋ ਇਹ ਗੱਲ ਸਾਡਾ ਮੁੱਦਾ ਨਹੀਂ ਹੈਗਾ, ਸਾਡਾ ਨੁਕਤਾ ਕੁਝ ਹੋਰ ਆ। ਅੱਜ ਗੱਲ ਇਹ ਹੈ ਕਿ ਜਦੋਂ ਉਹ ਇਲੈਕਸ਼ਨ ਹੋਈ, ਕੇਂਦਰ 'ਚ ਕਾਂਗਰਸ ਦੀ ਸਰਕਾਰ ਬਣੀ, ਪ੍ਰਧਾਨ ਮੰਤਰੀ ਇੰਦਰਾ ਬਣ ਗਈ ਦੁਬਾਰਾ, ਤਾਂ ਉਸ ਮੌਕੇ ਇਹ ਚਰਚਾ ਛਿੜ ਪਈ ਵੀ ਜਿਹੜੇ ਜਿਹੜੇ ਸੂਬੇ ਵਿੱਚ ਕਾਂਗਰਸ ਦੇ ਉਲਟ ਸਰਕਾਰਾਂ ਨੇ, ਸੂਬਾ ਸਰਕਾਰਾਂ, ਵੀ ਉੱਥੇ ਸਰਕਾਰਾਂ ਉਹ ਭੰਗ ਕਰ ਦੇਣੀਆਂ ਹੁਣ ਇੰਦਰਾ ਗਾਂਧੀ ਨੇ। ਇਸ ਗੱਲ ਦੇ ਉੱਤੇ ਬੜਾ ਰੌਲਾ ਰੱਪਾ ਪੈ ਰਿਹਾ ਸੀ ਵੀ ਪੰਜਾਬ ਦੇ ਵਿੱਚ ਵੀ ਜਿਹੜੀ ਬਾਦਲ ਸਾਹਿਬ ਦੀ ਸਰਕਾਰ ਆ ਇਹਨੂੰ ਭੰਗ ਕੀਤਾ ਜਾ ਸਕਦਾ। ਉਸ ਮੌਕੇ 1978 ਦਾ ਸਾਕਾ ਵਾਪਰੇ ਤੋਂ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਈ। ਤੋਂ ਉਸ ਤੋਂ ਬਾਅਦ ਵਿੱਚ ਅਕਾਲੀ ਦਲ ਦੇ ਅੰਦਰ ਇੱਕ ਬਹੁਤ ਮਤਲਬ ਸ਼ੁੱਧ ਪੰਜਾਬੀ 'ਚ ਕੁੱਤ ਕਲੇਸ਼ ਚੱਲ ਰਿਹਾ ਸੀ। ਬਾਦਲ ਸਾਹਿਬ ਸਿੱਖੀ ਦੇ ਉਲਟ ਡਟੇ ਖੜੇ ਸੀ, ਜਿਵੇਂ ਸਰਸੇ ਵਾਲੇ ਦੇ ਹੱਕ 'ਚ ਖੜੇ ਜਾਂ ਹੋਰ ਪੰਥ ਦੁਖੀਆਂ ਦੇ ਹੱਕ 'ਚ ਬਾਅਦ 'ਚ ਖੜੇ, ਉਦੋਂ ਉਹ ਨਿਰੰਕਾਰੀਆਂ ਦੀ ਹਮਾਇਤ ਵਿੱਚ ਡਟੇ ਹੋਏ ਸੀ। ਤੇ ਸਿੱਖੀ ਦੇ ਦੁਸ਼ਮਣ ਜਿੰਨੇ ਵੀ ਨੇ, ਜਿਨ੍ਹਾਂ ਨੂੰ ਅੱਜ ਆਪਾਂ RSS ਕਹਿੰਦੇ ਆ, ਇਹਨਾਂ ਸਾਰਿਆਂ ਨਾਲ ਬਾਦਲ ਸਾਹਿਬ ਦੀ ਪੂਰੀ ਉਦੋਂ ਯਾਰੀ ਸੀ। ਚੌਧਰੀ ਦੇਵੀ ਲਾਲ ਨਾਲ SYL ਦੇ ਮੁੱਦੇ ਤੇ ਪੂਰਾ ਕੰਜਰ ਘਾਟ ਬਾਦਲ ਸਾਹਿਬ ਕਰ ਰਹੇ ਸੀ। ਉਹ ਸਾਰੇ ਦੇ ਉਲਟ ਟੌੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਿਹੜੇ ਸੀ, ਇਹਨਾਂ ਨੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਗੱਲ ਉੱਪੜਦੀ ਕਰਨੀ ਸ਼ੁਰੂ ਕੀਤੀ ਹੋਈ ਸੀ ਕਿ ਬਾਦਲ ਸਾਹਿਬ ਜਾਂ ਉਹਨਾਂ ਦਾ ਜਿਹੜਾ ਹੈਗਾ ਗਰੁੱਪ ਉਹ ਆਹ ਕੁਝ ਕਰ ਰਿਹਾ। ਇਹ ਮਸਲਾ ਅਕਾਲ ਤਖਤ ਤੇ ਵੀ ਗਿਆ ਸੀ। ਸਿੱਖ ਇਤਿਹਾਸ ਦੇ ਵਿੱਚ ਇਹਨੂੰ ਜਿਹੜੇ ਮਤਲਬ ਛੋਟੀ ਬੁੱਧੀ ਵਾਲੇ ਆ ਉਹ ਜਿੱਦਾਂ ਮਰਜ਼ੀ ਬਿਆਨ ਕਰ ਸਕਦੇ ਆ, ਪਰ ਜਿਹਨੂੰ ਪੰਥ ਦਾ ਦਰਦ ਵਾ, ਜਿਹੜਾ ਇਤਿਹਾਸ ਨੂੰ ਸਮਝਣਾ ਚਾਹੁੰਦਾ, ਉਹਦੇ ਲਈ ਇਹ ਗੱਲ ਇਉਂ ਆ ਕਿ ਪਹਿਲੀ ਵਾਰ ਹੋਇਆ ਸੀ ਕਿ ਅਕਾਲੀ ਦਲ ਦੇ ਆਗੂ ਹੀ ਅਕਾਲੀ ਸਰਕਾਰ ਦੇ ਉਲਟ ਅਕਾਲ ਤਖਤ ਸਾਹਿਬ ਤੇ ਲੈ ਕੇ ਗਏ। ਉਹ 10-12 ਸਫ਼ਿਆਂ ਦੀ ਇੱਕ ਚਿੱਠੀ ਆ ਜਿਹੜੀ ਹੁਣ ਕਈ ਕਿਤਾਬਾਂ 'ਚ ਛਪ ਚੁੱਕੀ ਆ। ਜਿਹੜੀ ਟੌੜਾ ਸਾਹਿਬ ਬਾਰੇ 2 ਕਿਤਾਬਾਂ ਆਈਆਂ ਨੇ ਉਹਨਾਂ 'ਚ ਵੀ ਛਪੀ ਆ। ਹਰਵਿੰਦਰ ਸਿੰਘ ਖਾਲਸਾ ਨੇ ਵੀ ਉਹ ਚਿੱਠੀ ਕਿਸੇ ਥਾਂ ਤੇ ਛਾਪੀ ਆ। ਉਹ ਚਿੱਠੀ ਉਹ ਆ ਜਿਹੜੀ ਅਕਾਲ ਤਖਤ ਸਾਹਿਬ ਤੇ ਪੂਰਾ ਕੇਸ ਪੁੱਟ ਕੀਤਾ ਸੀਗਾ ਸ਼੍ਰੋਮਣੀ ਕਮੇਟੀ ਤੇ ਮਤਲਬ ਬਾਦਲ ਸਰਕਾਰ ਦੇ ਖਿਲਾਫ, ਬਾਦਲ ਦੇ ਮੁੱਖ ਮੰਤਰੀ ਹੋਣ ਦੇ ਖਿਲਾਫ, ਵੀ ਇਹ ਕੀ ਕਰ ਰਿਹਾ। ਬਹੁਤ ਪੜ੍ਹਨ ਵਾਲੀ ਚਿੱਠੀ ਹੈ। ਹੁਣ ਉਹ ਚਿੱਠੀ ਨੇ ਜਾਂ ਸਾਰੇ ਇਸ ਮਾਹੌਲ ਨੇ ਬਾਦਲ ਦਾ ਪੂਰੀ ਤਰ੍ਹਾਂ ਪੰਥ ਦੇ ਵਿੱਚ, ਸਿੱਖ ਜਗਤ ਵਿੱਚ ਉਹ ਹਾਲ ਕੀਤਾ ਹੋਇਆ ਸੀ ਜਿਵੇਂ ਅੱਜ ਮੌਜੂਦਾ ਦੌਰ ਦੇ ਵਿੱਚ ਸਾਰੇ ਲੋਕ ਭਗਵੰਤ ਮਾਨ ਦੀ ਸਰਕਾਰ ਤੋਂ ਦੁਖੀ। ਖੈਰ
ਇਹਨਾਂ ਦਿਨਾਂ ਦੇ ਵਿੱਚ ਹੀ ਇੱਕ ਨਵਾਂ ਕੰਮ ਸ਼ੁਰੂ ਹੋ ਗਿਆ ਬਈ ਇਹ ਚਰਚਾ ਛਿੜ ਪਈ ਵੀ ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਭੰਗ ਕਰ ਦੇਣੀ। ਇਸ ਗੱਲ ਤੋਂ ਫਿਰ ਬਿਆਨਬਾਜ਼ੀ ਸ਼ੁਰੂ ਹੋ ਗਈ। ਪੰਜਾਬ ਦੇ ਸਾਰੇ ਜਿੰਨੇ ਆਪਣੇ ਪੰਥਕ ਆਗੂ ਨੇ, ਅਕਾਲੀ ਦਲ ਦੇ ਲੀਡਰ, ਇਹਨਾਂ ਨੇ ਫਿਰ ਜੀ ਬੜੇ ਵੱਡੇ ਵੱਡੇ ਐਲਾਨ ਕੀਤੇ ਵੀ ਜੇ ਜਿਹੜੀ ਸਾਡੀ ਸਰਕਾਰ ਆ ਇਹ ਪੂਰੀ ਬਹੁਤ ਸੰਮਤੀ ਵਾਲੀ ਸਰਕਾਰ ਆ, ਸਾਡੇ ਕੋਲੇ ਵਧੀਆ ਵਿਧਾਇਕਾਂ ਦੀ ਗਿਣਤੀ ਆ, ਸਾਡੀ ਸਰਕਾਰ 'ਚ ਕੋਈ ਘਾਟ ਨਹੀਂ, ਤੇ ਜੇ ਕੇਂਦਰ ਸਰਕਾਰ ਨੇ, ਇੰਦਰਾ ਗਾਂਧੀ ਦੀ ਸਰਕਾਰ ਨੇ ਸਾਡੀ ਸਰਕਾਰ ਨੂੰ ਭੰਗ ਕੀਤਾ ਤਾਂ ਇਹ ਬਹੁਤ ਵੱਡੀ ਮਤਲਬ ਇੱਕ ਹਮਲਾ ਹੋਊਗਾ ਸਿੱਖ ਕੌਮ ਦੇ ਉੱਤੇ, ਤੇ ਅਸੀਂ ਮਤਲਬ ਖਾਲਸਾ ਪੰਥ ਅਸੀਂ ਫਿਰ ਨਾ ਪੰਜਾਬ ਨੂੰ ਚਮਕੌਰ ਦੀ ਗੜੀ ਬਣਾ ਦੇਵਾਂਗੇ, ਅਸੀਂ ਪੰਜਾਬ ਦੇ ਵਿੱਚੋਂ ਇੱਕ ਜੰਗ ਛੇੜਾਂਗੇ, ਧਰਮ ਯੁੱਧ ਛੇੜ ਦੇਵਾਂਗੇ, ਅਸੀਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ। ਉਹ ਸਾਰੇ ਜਿਹੜੇ ਬਿਆਨ ਉਹਨਾਂ ਦਿਨਾਂ ਵਿੱਚ ਅਕਾਲੀ ਲੀਡਰਾਂ ਨੇ ਛਾਪੇ ਦਿੱਤੇ, ਉਹ ਅਖਬਾਰਾਂ 'ਚ ਜਦੋਂ ਛਪਦੇ ਸੀ ਨਾ, ਪਿੰਡਾਂ ਦੇ ਵਿੱਚ, ਅੱਜ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ, ਅੱਜ ਦੇ ਦੌਰ ਵਿੱਚ ਤਾਂ ਹਰ ਗੱਲ ਬੰਦੇ ਕੋਲੇ ਦੂਜਾ ਪੱਖ ਜਾਂ ਸੱਚਾ ਪੱਖ ਵੀ ਪਹੁੰਚ ਸਕਦਾ। ਉਦੋਂ ਤਾਂ ਅਖਬਾਰਾਂ ਦੇ ਵਿੱਚ ਜੋ ਮਿਲ ਜਾਂਦਾ ਸੀ ਲੋਕ ਉਹਨੂੰ ਸੱਚ ਮੰਨਦੇ ਸੀ। ਦੂਜਾ, ਉਦੋਂ ਅਕਾਲੀ ਲੀਡਰਾਂ ਦਾ ਲੋਕਾਂ 'ਚ ਭਰਮ ਬਹੁਤ ਸੀ ਵੀ ਇਹ ਸੱਚੇ ਸੁੱਚੇ ਨੇ ਤੇ ਇਹ ਜਿਹੜੀਆਂ ਗੱਲਾਂ ਕਹਿ ਰਹੇ ਨੇ ਤੇ ਪੂਰਾ ਖੜਨਗੇ। ਕੁੱਲ ਮਿਲਾ ਕੇ ਆਮ ਜਿਹੜਾ ਪੇਂਡੂ ਪੰਜਾਬੀ ਸਿੱਖ ਭਰਾ ਸੀ ਉਹਨੂੰ ਇਹਨਾਂ ਬਿਆਨਾਂ ਨੇ ਪੂਰੀ ਤਰ੍ਹਾਂ ਜਿਵੇਂ ਐ ਕਹਿ ਦਈਏ ਵੀ ਗਰਮ ਕਰਤਾ ਵੀ ਜੇ ਇੰਦਰਾ ਗਾਂਧੀ ਦੀ ਸਰਕਾਰ ਨੇ ਸਾਡੀ ਸਰਕਾਰ ਪੰਜਾਬ ਵਾਲੀ ਭੰਗ ਕੀਤੀ ਤਾਂ ਫਿਰ ਆਪਾਂ ਵਾਸਤੇ ਤਿਆਰੀ ਰੱਖੋ, ਕੋਈ ਨਾ ਕੋਈ ਲੱਭਾ ਵੱਡਾ ਪੰਗਾ ਖੜਾ ਕਰਨਾ ਪੈਣਾ, ਅਕਾਲੀ ਲੀਡਰਸ਼ਿਪ ਦੇ ਮਗਰ ਖੜਨਾ ਪੈਣਾ। ਹੁਣ ਇਹ ਸਾਰੀ ਅਕਾਲੀ ਲੀਡਰਸ਼ਿਪ ਦਿਨੋਂ ਦਿਨ ਗਰਮਾ ਗਰਮ ਬਿਆਨ ਦਿੰਦੀ ਦਿੰਦੀ ਅਖੀਰ ਇਸ ਗੱਲ ਨੂੰ ਪੂਰੇ ਸਿਖਰ ਤੇ ਲੈ ਗਈ। ਪਰ ਕੇਂਦਰ ਨੇ ਕੁਝ ਨਹੀਂ ਸੋਚਿਆ, ਉਹਨਾਂ ਨੇ, ਇੰਦਰਾ ਗਾਂਧੀ ਨੇ ਸਰਕਾਰ ਭੰਗ ਕਰਨੀ ਸੀ ਤੇ ਕਰਕੇ ਉਹ ਮਾਰੀ ਪੰਜਾਬ 'ਚ ਅਗਲੀਆਂ ਜਿਹੜੀਆਂ ਇਲੈਕਸ਼ਨਾਂ ਸੀ ਉਹਦਾ ਉੱਥੇ ਬਿਗਲ ਵੱਜ ਗਿਆ। ਇਸੇ ਸਮੇਂ ਦੌਰਾਨ ਹੋਲਾ ਮਹੱਲਾ ਆ ਗਿਆ। ਹੋਲੇ ਮਹੱਲੇ ਦੇ ਉੱਤੇ ਅਕਾਲੀ ਦਲ ਨੇ ਲੋਕਾਂ ਨੂੰ ਇਕੱਠੇ, ਉੱਥੇ ਸੰਗਤ ਜੁੜਦੀ ਆ, ਇਹਨਾਂ ਨੇ ਉਸ ਮੌਕੇ ਨੂੰ ਵਰਤਣਾ ਚਾਹਿਆ ਵੀ ਇੱਥੇ ਆਪਾਂ ਲੋਕਾਂ ਨੂੰ ਭੜਕਾਵਾਂਗੇ ਵੀ ਦੇਖੋ ਜੀ ਆਪਣੀ ਸਰਕਾਰ ਭੰਗ ਕਰਤੀ ਆ, ਸਾਨੂੰ ਵੋਟਾਂ ਪਾਓ। ਹੁਣ ਲੋਕ ਉੱਥੇ ਜਿਹੜੀ ਆਮ ਪੰਜਾਬੀ ਬੰਦਾ ਉਹ ਦੋ ਚੀਜ਼ਾਂ ਦੇਖ ਰਿਹਾ ਸੀ। ਇੱਕ ਤਾਂ ਇਹ ਦੇਖ ਰਿਹਾ ਸੀਗਾ ਕਿ ਇਹਨਾਂ ਦੀ ਸਰਕਾਰ ਭੰਗ ਕਰਤੀ ਤੇ ਮਾੜਾ ਹੋਇਆ। ਦੂਜਾ ਇਹ ਕਿ ਜਿਹੜੇ 3 ਸਾਲ ਤੁਸੀਂ ਸਰਕਾਰ ਚਲਾਈ ਆ ਉਹਦੇ 'ਚ ਤੁਸੀਂ ਛਿੱਤਰੀ ਦਾਲ ਵੰਡੀ ਆ, ਕੌਮ ਦੇ ਉਲਟ ਭੁਗਤੇ ਹੋ। ਤੁਸੀਂ ਜੇ ਹੋਰ ਵੀ 2 ਸਾਲ ਰਾਜ ਕਰ ਲੈਂਦੇ ਫੇਰ ਵੀ ਸਾਡਾ ਪੰਜਾਬ ਦਾ ਜਾਂ ਪੰਥ ਦਾ ਤੁਸੀਂ ਕੀ ਕਰ ਦਿੰਦੇ। ਸੋ ਲੋਕ ਬੜੇ ਔਖੇ ਸੀ। ਪਰ ਇਸ ਮਾਹੌਲ ਦੇ ਵਿੱਚ ਪੰਥਕ ਜਜ਼ਬੇ ਵਾਲੇ ਕੁਝ ਸਿੰਘ, ਜਿਨ੍ਹਾਂ ਨੇ ਬਾਅਦ ਵਿੱਚ ਖਾਲਿਸਤਾਨੀ ਖਾੜਕੂ ਸੰਘਰਸ਼ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ, ਉਹ ਕੁਝ ਸ਼ਖਸੀਅਤਾਂ ਕਹਿ ਸਕਦੇ ਆ। ਉਦੋਂ ਹਜੇ ਕੋਈ ਬਹੁਤੀਆਂ ਜਥੇਬੰਦੀਆਂ ਜਾਂ ਬਹੁਤੇ ਨਾਮ ਨਹੀਂ ਸੀ ਬਣੇ ਉਹਨਾਂ ਦੇ। ਮੈਂ ਉਹਨਾਂ ਵਿੱਚੋਂ ਤਕਰੀਬਨ ਬਹੁਤਿਆਂ ਨੂੰ ਬਾਅਦ ਵਿੱਚ ਮਿਲਿਆ ਜਦੋਂ, ਤਾਂ ਇਹ ਗੱਲ ਤਕਰੀਬਨ ਸਾਰਿਆਂ ਨੇ ਜਦੋਂ ਸਾਂਝੀ ਕਰਨੀ ਤੇ ਬੜਾ ਉਹਨਾਂ ਨੇ ਇਸ ਗੱਲ ਤੇ ਆਪਦੇ ਪ੍ਰਾਊਡ ਫੀਲ ਕਰਨਾ ਕਿ ਉਦੋਂ ਅਸੀਂ ਮੁੰਡੇ ਖੁੰਡੇ ਸੀ ਤੇ ਚੜ੍ਹਦੀ ਉਮਰ ਦੇ ਵਿੱਚ ਅਸੀਂ ਆਹ ਕੁਛ ਕੀਤਾ ਸੀ। ਇਹ ਜਿਹੜੀ ਮੈਂ ਗੱਲ ਦੱਸਣ ਲੱਗਿਆ ਇਹ ਹਰੇਕ ਪੰਥਕ ਬੰਦੇ ਨੂੰ ਪਤਾ ਹੋਣੀ ਚਾਹੀਦੀ ਆ। ਪਰ ਸਾਡੀ ਕੌਮ ਦਾ ਇਹ ਹੈਗਾ ਵੀ ਚਿਥੜੀਆਂ ਚਗਲੀਆਂ ਜਿਹੀਆਂ ਗੱਲਾਂ ਚੇਤੇ ਰੱਖਦੇ ਆ, ਜਿਹੜੀ ਹਿਸਟੋਰੀਕਲ ਗੱਲ ਆ ਉਹਨੂੰ ਭੁੱਲ ਜਾਂਦੇ ਆ। ਸਿੱਖ ਨੌਜਵਾਨ ਜਿਨ੍ਹਾਂ ਵਿੱਚ ਭਾਈ ਸੁਖਦੇਵ ਸਿੰਘ ਬੱਬਰ, ਭਾਈ ਸੁਰਿੰਦਰ ਸਿੰਘ ਨਾਗੋਕੇ, ਜਿਨ੍ਹਾਂ ਨੂੰ ਪਹਿਲਾਂ ਸੋਚਿਆ ਜਾ ਰਿਹਾ ਸੀ ਕਿ ਬੱਬਰ ਖਾਲਸਾ ਦਾ ਮੁਖੀ ਇਹਨਾਂ ਨੂੰ ਥਾਪਿਆ ਜਾਵੇ, ਉਹਨਾਂ ਨੇ ਫਿਰ ਨਿਮਰਤਾ ਸਹਿਤ ਇਹ ਤੋਂ ਨਹੀਂ ਇਹ ਜ਼ਿੰਮੇਵਾਰੀ ਲੈਣੀ ਚਾਹੀ ਤੇ ਭਾਈ ਸੁਖਦੇਵ ਸਿੰਘ ਤੇ ਗੁਣਾ ਪੈ ਗਿਆ ਸੀ। ਇਵੇਂ ਹੀ ਭਾਈ ਫੌਜਾ ਸਿੰਘ ਉਦੋਂ ਪਹਿਲਾਂ ਸ਼ਹੀਦ ਹੋ ਚੁੱਕੇ ਸੀ, ਪਰ ਉਹਨਾਂ ਦੇ ਜਿਹੜੇ ਸਾਥੀ ਸੀਗੇ ਬਹੁਤ ਸਾਰੇ ਸਿੰਘ, ਇਸੇ ਤਰੀਕੇ ਨਾਲ ਦਲ ਖਾਲਸਾ ਵਾਲੇ ਜਿਹੜੇ ਨੌਜਵਾਨ ਸੀਗੇ, ਹੋਰ ਇਸੇ ਤਰੀਕੇ ਨਾਲ ਇਹ ਜਿਹੜਾ 100-200 ਸਿੰਘ ਸੀ, ਇਹਨਾਂ ਕੋਲੇ ਕੁਝ ਮਤਲਬ ਲਾਇਸੈਂਸੀ ਬੰਦੂਕਾਂ ਸੀਗੀਆਂ ਤੇ ਕੁਝ ਇਹਨਾਂ ਕੋਲੇ ਰਵਾਇਤੀ ਜਿਹੜੇ ਡਾਂਗ ਸੋਟਾ ਹਥਿਆਰ ਹੁੰਦਾ। ਇਹਨਾਂ ਨੇ ਹੋਲੇ ਮਹੱਲੇ ਦੇ ਮੌਕੇ ਉੱਤੇ ਇੱਕ ਮਤਾ ਪਕਾ ਕੇ ਪ੍ਰੋਗਰਾਮ ਲੀਕਿਆ। ਉਹ ਕੀ ਸੀ ਵੀ ਇਹਨਾਂ ਨੇ ਅਕਾਲੀ ਲੀਡਰਾਂ ਦੇ ਸਾਰੇ ਜਿਹੜੇ ਬਿਆਨ ਸੀਗੇ ਕਿ ਜੇਕਰ ਸਰਕਾਰ ਭੰਗ ਕੀਤੀ ਅਸੀਂ ਪੰਜਾਬ ਨੂੰ ਚਮਕੌਰ ਦੀ ਗੜੀ ਬਣਾ ਦੇਵਾਂਗੇ, ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ, ਅਸੀਂ ਕਸਮ ਖਾਂਦੇ ਹਾਂ, ਅਸੀਂ ਪ੍ਰਣ ਕਰਦੇ ਹਾਂ, ਅਸੀਂ ਵਚਨ, ਮਤਲਬ ਕਿ ਜੋ ਵੀ ਉਹ ਸਾਰੇ ਇਹਨਾਂ ਨੇ ਬਿਆਨ ਕੱਟ ਲਏ ਅਖਬਾਰਾਂ ਚੋਂ, ਕੱਟ ਕੇ ਇੱਕ ਕੋਲਾਜ ਜਿਹਾ ਬਣਾ ਕੇ ਉਹ ਅਖਬਾਰ ਇਸ਼ਤਿਹਾਰ ਛਾਪਿਆ, ਇੱਕ ਪੋਸਟਰ ਦੇ ਸੈਂਟਰ ਦੇ ਵਿੱਚ ਉਹ ਜਿਹੜੇ ਸੀ ਸਾਰੇ ਬਿਆਨ ਲਾਏ
ਉੱਪਰ ਉਹਦੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਸੀ ਅਕਾਲੀ ਲੀਡਰੋ ਜਵਾਬ ਦਿਓ। ਤੇ ਉਹਦੇ ਹੇਠਾਂ 5-10 ਸਵਾਲ ਜਿਹੜੇ ਸੀ ਉਹ ਪੁੱਛੇ ਗਏ ਸੀ ਬਈ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਅਕਾਲੀ ਦਲ ਦੇ ਆਗੂ ਹੋ, ਤੁਸੀਂ ਵਾਅਦਾ ਕੀਤਾ ਸੀ, ਬਚਨ ਕੀਤਾ ਸੀ, ਕਸਮ ਖਾਧੀ ਸੀ, ਪ੍ਰਣ ਕੀਤਾ ਸੀ, ਅਹਿਦ ਕੀਤਾ ਸੀ ਵੀ ਜੇ ਸਰਕਾਰ ਭੰਗ ਕਰਤੀ ਕਾਂਗਰਸ ਨੇ, ਇੰਦਰਾ ਗਾਂਧੀ ਨੇ, ਤੇ ਅਸੀਂ ਆਹ ਕਰਾਂਗੇ। ਹੁਣ ਸਰਕਾਰ ਭੰਗ ਹੋ ਗਈ, ਤੁਸੀਂ ਕੋਈ ਪ੍ਰੋਗਰਾਮ ਨਹੀਂ ਦੇ ਰਹੇ, ਤੁਸੀਂ ਕੁਝ ਨਹੀਂ ਕੀਤਾ, ਪਰ ਤੁਸੀਂ ਪੂਰਾ ਜਿਵੇਂ ਪੁਰਾਣੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਆ ਜਾਂ ਸਾਡੇ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ, ਤੁਸੀਂ ਉਹੋ ਜਿਹਾ ਬਣਨ ਦਾ ਨਾਟਕ ਕੀਤਾ ਪਰ ਨਿਕਲਿਆ ਕੱਖ ਨਹੀਂ। ਹੁਣ ਕਰੋ ਕੁਝ, ਕੀ ਕੀਤਾ ਤੁਸੀਂ ਦੱਸੋ। ਹੁਣ ਇੰਨੇ ਦਿਨ ਹੋ ਗਏ ਸਰਕਾਰ ਭੰਗ ਹੋਈ ਨੂੰ। ਮਤਲਬ ਇਸ ਤਰ੍ਹਾਂ ਦੇ ਉਹਦੇ ਉੱਤੇ ਸਵਾਲ ਸੀ ਕਾਫੀ ਲਿਖੇ ਹੋਏ। ਉਹ ਇਹਨਾਂ ਨੇ 500-700 ਪੋਸਟਰ, 1000 ਪੋਸਟਰ ਛਾਪ ਲਿਆ ਹੋਣਾ। ਉਦੋਂ ਇੰਨਾ ਕੀ ਖਰਚ ਪਾਣੀ ਹੁੰਦਾ ਸੀ। ਇਹ ਸਾਰੇ ਸਿੰਘ, ਇਹਨਾਂ ਚੋਂ ਸਾਰੇ ਦੇ ਸਾਰੇ ਸਿੰਘ ਕੌਮ ਦੇ ਲੇਖੇ ਲੱਗਣ ਵਾਲੇ ਹੈਗੇ ਆ। ਤੇ ਇਹ ਉੱਥੇ ਜਦੋਂ ਸਟੇਜ ਲੱਗੀ ਅਕਾਲੀ ਦਲ ਦੀ, ਇਹ ਆਪਣੇ ਜਾਹੋ ਜਲਾਲ ਦੇ ਨਾਲ ਨਾਰੇ ਜਕਾਰੇ ਮਾਰਦੇ ਹੋਏ 1980 ਦੇ ਹੋਲੇ ਮਹੱਲੇ ਵਾਲੀ ਸਟੇਜ ਤੇ, ਅਕਾਲੀ ਦਲ ਦੀ ਸਟੇਜ ਤੇ ਜਾ ਚੜੇ। ਤੇ ਉਦੋਂ ਤੋਂ ਉਸ ਮੌਕੇ ਜਥੇਦਾਰ ਗੁਰਚਰਨ ਸਿੰਘ ਟੌੜਾ ਉਹ ਸਟੇਜ ਤੋਂ ਬੋਲ ਰਹੇ ਸੀ। ਜਦੋਂ ਇਹ ਸਾਰੇ ਸਟੇਜ ਤੇ ਗਏ ਤੇ ਇਹਨਾਂ ਨੇ ਜਾ ਕੇ ਆਖਿਆ ਟੌੜਾ ਸਾਹਿਬ ਨੂੰ ਜਕਾਰੇ ਜਕੂਰੇ ਛੱਡ ਦੇ, ਸਟੇਜ ਇੱਕ ਵਾਰੀ ਮਤਲਬ ਚੁੱਪ ਜਿਹਾ ਕਰ ਗਿਆ ਉੱਥੇ ਕੰਮ। ਜਦੋਂ ਇਹੋ ਜਿਹਾ ਮਾਹੌਲ ਹੋਵੇ ਤੇ ਉਦੋਂ ਹੁੰਦਾ ਹੀ ਆ ਵੀ ਸੁਣੋ ਦੇਖੋ ਕੀ ਹੋਇਆ, ਲੋਕ ਬੈਠੇ ਰਹੇ, ਕਿਉਂਕਿ ਉਹਨਾਂ ਨੇ ਸੰਗਤ ਨੂੰ ਜਾਂ ਸਰੋਤਿਆਂ ਨੂੰ ਤਾਂ ਕੀ ਕਹਿਣਾ ਸੀ। ਸਟੇਜ ਤੇ ਜਾ ਚੜੇ ਤੇ ਸਾਰਿਆਂ ਦਾ ਜਾਹੋ ਜਲਾਲ, ਤੇ ਇਹ ਵਿਚਾਰੇ ਕਾਣੇ ਜੇ ਹੋਏ ਫਿਰਨ। ਤੇ ਟੌੜਾ ਸਾਹਿਬ ਤੋਂ ਉਹਨਾਂ ਨੇ ਮੈਕ ਫੜ ਕੇ ਸਟੇਜ ਤੋਂ ਇਹ ਗੱਲਾਂ ਕਹੀਆਂ ਬਈ ਜੀ ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਆ, ਅਕਾਲੀ ਲੀਡਰਸ਼ਿਪ ਨਾਲ, ਅਸੀਂ ਤੁਹਾਡੇ ਇਸੇ ਪੰਥ ਦਾ, ਇਸੇ ਕੌਮ ਦਾ ਹਿੱਸਾ, ਅਸੀਂ ਵੀ ਚਾਹੁੰਦੇ ਆ ਵੀ ਅਕਾਲੀ ਦਲ ਦੀ ਵੀ ਸਰਕਾਰ ਬਣਨੀ ਚਾਹੀਦੀ ਆ। ਤੁਸੀਂ ਹਰੇਕ ਜਿਹੜਾ ਤੁਹਾਡੇ ਤੋਂ ਮਾੜਾ ਜਿਹਾ ਵੱਖਰਾ ਚੱਲਦਾ ਉਹਨੂੰ ਮੈਡਲ ਥੋਪ ਦਿੰਦੇ ਹੋ। ਜਿਵੇਂ ਅੱਜ ਕੱਲ ਵੀ ਆਪਣੇ ਚੋਂ ਕਿਹੜਾ ਵਾ ਜਿਹੜਾ ਅਕਾਲੀ ਦਲ ਦਾ ਵੈਰੀ ਹੈ। ਹੁਣ ਇਹ ਅਕਾਲੀ ਜਦੋਂ ਅਕਾਲੀ ਨਾ ਬਣਨ ਤਾਂ ਫਿਰ ਪੰਥ ਸਿੱਖ ਨੌਜਵਾਨ ਕਿਹੜੇ ਖੂਹ 'ਚ ਡਿੱਗਣ। ਗੰਦ ਇਹ ਪਾਉਂਦੇ ਆ ਤੇ ਜੇ ਕੋਈ ਵਿਰੋਧ ਕਰਦਾ ਫਿਰ ਕਹਿੰਦੇ ਦਾ ਕਾਂਗਰਸ ਦਾ ਏਜੰਟ। ਉਦੋਂ ਵੀ ਸੰਤ ਭਿੰਡਰਾਂ ਵਾਲਿਆਂ ਨੂੰ, ਦਰ ਖਾਲਸਾ ਨੂੰ ਜਾਂ ਹੋਰ ਹਰੇਕ ਸਿੱਖ ਨੂੰ ਕਹਿੰਦੇ ਹੁੰਦੇ ਸੀ ਵੀ ਇਹ ਸਾਡਾ ਵਿਰੋਧ ਕਰਦੇ ਆ। ਮਤਲਬ ਇਹਨਾਂ ਨੂੰ ਇਹ ਆ ਵੀ ਬਸ ਸਾਡੇ ਮਗਰ ਰਾਮ ਗੂਆਂ ਵਾਂਗੂ ਤੁਰੇ ਫਿਰਨ ਸਿੱਖ, ਸਾਡੀ ਕੋਈ ਗੱਲ ਨੂੰ ਕੱਟਣ ਨਾ, ਬਸ ਅਸੀਂ ਗੰਦ ਪਾਈਏ, ਅਸੀਂ ਨੰਗੇ ਨੱਚੀਏ, ਸਾਨੂੰ ਕੋਈ ਟੋਕਾ ਟਾਕੀ ਨਾ ਕਰੇ। ਸੋ ਕੁੱਲ ਮਿਲਾ ਕੇ ਉਦੋਂ ਜਥੇਦਾਰ ਟੌੜਾ ਸਟੇਜ ਤੇ ਸੀਗਾ ਤੇ ਬਾਦਲ ਹੁਣੀ ਜਾਂ ਹੋਰ ਸਾਰੇ ਸੀ ਉਹ ਬੜੇ ਖੁਸ਼ ਵੀ ਟੌੜਾ ਫਸ ਗਿਆ। ਪਰ ਟੌੜਾ ਸਾਹਿਬ ਨੇ ਕੀ ਕੀਤਾ ਵੀ ਉਹਨਾਂ ਤੋਂ ਮਾਈਕ ਫੜ ਕੇ ਕਿਹਾ ਬਈ ਦੇਖੋ ਸੰਗਤ ਜੀ, ਕੌਮ ਦੇ ਨੌਜਵਾਨ ਆਏ ਨੇ, ਪੰਥ ਦੀ ਗੱਲ ਕਰਨ ਵਾਲੇ ਨੇ, ਚੜ੍ਹਦੀ ਕਲਾ ਵਾਲੇ ਨੇ। ਮਿੱਠੀਆਂ ਮਾਰਨ ਲੱਗ ਗਿਆ ਟੌੜਾ ਸਾਹਿਬ ਤੇ ਕਹਿੰਦਾ ਵੀ ਦੇਖੋ ਇਹਨਾਂ ਨੇ ਜਿਹੜੇ ਸ਼ੰਕੇ ਜਾਂ ਸਵਾਲ ਕੀਤੇ ਨੇ ਇਹ ਬਿਲਕੁਲ ਪੁੱਛਣ ਦੇ ਯੋਗ ਨੇ, ਪਰ ਇੱਕ ਜਿਵੇਂ ਕਹਿੰਦੇ ਆ ਵੀ ਹਰ ਗੱਲ ਦਾ ਇੱਕ ਸਲੀਕਾ ਤਰੀਕਾ ਹੁੰਦਾ। ਅਸੀਂ ਚਾਹੁੰਦੇ ਆ, ਅਕਾਲੀ ਲੀਡਰਸ਼ਿਪ ਚਾਹੁੰਦੀ ਆ ਕਿ ਇਹਨਾਂ ਸਵਾਲਾਂ ਦੇ ਲਈ ਇਹਨਾਂ ਨਾਲ ਚਰਚਾ ਕਰੀਏ, ਪਰ ਇਹ ਗੱਲਾਂ ਸਟੇਜ ਤੇ ਖੜ ਕੇ ਕਰਨ ਵਾਲੀਆਂ ਨਹੀਂ ਹੈਗੀਆਂ, ਇਹ ਗੱਲਾਂ ਬਹਿ ਕੇ ਕਰਨ ਵਾਲੀਆਂ ਨੇ। ਇਹ ਨੌਜਵਾਨਾਂ ਦਾ ਹੈਗਾ ਮਤ ਇਹ ਕਿ ਹੁਣੇ ਸਟੇਜ ਤੇ ਸਾਨੂੰ ਜਵਾਬ ਦਿਓ ਵੀ ਤੁਸੀਂ ਕਸਮਾਂ ਤੋਂ, ਪਰਣਾ ਤੋਂ ਫਿਰ ਗਏ, ਬਚਨ ਪੂਰਾ ਨਹੀਂ ਕੀਤਾ। ਤੇ ਅਸੀਂ ਕਹਿੰਦੇ ਆ ਵੀ ਇਹ ਸੰਗਤ ਵੱਡੀ ਹੁੰਦੀ ਆ, ਸੰਗਤ ਵੱਡੀ, ਸੰਗਤ ਦਾ ਰੁਤਬਾ ਤਾਂ ਗੁਰੂ ਤੋਂ ਵੀ ਵੱਡਾ। ਉਹ ਸਾਰੇ ਇਹਨਾਂ ਨੇ ਜਿਹੜੀਆਂ ਇਤਿਹਾਸ ਦੀਆਂ ਜਾਂ ਆਪਣੇ ਫਲਸਫੇ ਦੀਆਂ ਗੱਲਾਂ ਨੇ ਉਹ ਸੁਣਾ ਕੇ ਸੰਗਤ ਨੂੰ ਵੱਡਾ ਇੰਨਾ ਬਣਾਤਾ ਵੀ ਸੰਗਤ ਤੋਂ ਫੈਸਲਾ ਕਰਾਉਂਦੇ ਆ। ਹੁਣ ਅਸੀਂ, ਮੈਂ ਇਥੋਂ ਸਟੇਜ ਤੋਂ ਜਕਾਰਾ ਛੱਡਾਂਗਾ ਜੇ ਤਾਂ ਸੰਗਤ ਚਾਹੁੰਦੀ ਆ ਬਈ ਅਸੀਂ ਇਹਨਾਂ ਨਾਲ ਸਟੇਜ ਤੇ ਹੀ ਗੱਲ ਕਰੀਏ, ਫਿਰ ਬਿਲਕੁਲ ਜਕਾਰੇ ਦੇ ਵਿੱਚ ਤੁਸੀਂ ਜਿਹੜਾ ਹੈਗਾ ਨਾ ਸਹਿਮਤੀ ਪ੍ਰਗਟਾਇਓ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹ ਗੱਲ ਦਾ ਜਵਾਬ ਜਿਹੜਾ ਹੈਗਾ ਇਹਨਾਂ ਨੂੰ ਜ਼ਰੂਰ ਦਈਏ ਤੇ ਪਰਦੇ ਦੇ ਪਿੱਛੇ ਇੱਥੇ ਬਹਿ ਕੇ ਇਹਨਾਂ ਨਾਲ ਚਰਚਾ ਕਰੀਏ ਸਾਡੀ ਕੌਮ ਦੇ ਯੋਧਿਆਂ ਨਾਲ, ਫਿਰ ਤੁਸੀਂ ਸਾਨੂੰ ਇਸ ਗੱਲ ਦੀ ਪ੍ਰਵਾਨਗੀ ਦਿਓ। ਬੋਲੇ ਸੋ ਨਿਹਾਲ ਜਦੋਂ ਕਿਹਾ ਤੇ ਆਪਣੀ ਕੌਮ ਦਾ ਸਿੱਧਾ ਜਿਹਾ ਹਿਸਾਬ ਆ ਵੀ ਬੋਲੇ ਸੋ ਨਿਹਾਲ ਸੁਣਨ ਸਾਰ ਸਤਿ ਸ੍ਰੀ ਅਕਾਲ। ਤੇ ਟੌੜਾ ਸਾਹਿਬ ਕਹਿੰਦੇ ਵੀ ਦੇਖੋ ਜੀ, ਕੌਮ ਨੇ ਕਹਿਤਾ, ਸੰਗਤ ਨੇ ਕਹਿਤਾ ਵੀ ਤੁਹਾਡੇ ਨਾਲ ਬਹਿ ਕੇ ਗੱਲ ਕਰੀਏ, ਇਸ ਕਰਕੇ ਹੁਣ ਆਪਾਂ ਤੁਸੀਂ ਮਤਲਬ ਸਾਡੇ ਨਾਲ। ਤੋ ਇਹ ਸਾਰੇ ਜਾਣੇ ਉੱਥੋਂ ਵਿਚਾਰੇ ਆਪਦਾ ਢਿੱਲਾ ਜਿਹਾ ਮੂੰਹ ਲੈ ਕੇ ਆ ਗਏ। ਹੁਣ ਤੱਕ ਹੱਸਦੇ ਹੁੰਦੇ ਆ ਵੀ ਟੌੜਾ ਸਾਹਿਬ ਨੇ ਇੱਕੋ ਚਾਲ ਦੇ ਨਾਲ ਮਤਲਬ ਆਪਣੀ ਜਿਹੜੀ ਕੂਟਨੀਤੀ ਨਾਲ ਸਾਨੂੰ ਨਿਸਲ ਕਰਤਾ। ਪਰ ਚਲੋ ਹਾਸੇ ਦੀ ਗੱਲ ਹਾਸੇ ਨਾਲ ਰਹੀ। ਮੋਟੀ ਗੱਲ ਇਹ ਆ ਕਿ 1980 ਦੇ ਵਿੱਚ ਉਦੋਂ ਵੀ ਇਹਨਾਂ ਨੇ ਗੱਲ ਤਾਂ ਲਿਜਾ ਕੇ ਸਿਰੇ ਤੇ ਖੜੀ ਕਰਤੀ ਵੀ ਕੌਮ ਜਿਹੜੀ ਆ
ਉਹ ਤਿਆਰ ਰਹੇ ਆਪਣੀ ਸਰਕਾਰ, ਇਹਨਾਂ ਨੇ ਜੇ ਧੱਕਾ ਕੀਤਾ ਤੇ ਆਪਾਂ ਠੋਕ ਦੇਣੇ ਆ ਇਹ, ਤੇ ਇਹਨਾਂ ਨੇ ਕੀਤਾ ਕੁਝ ਨਹੀਂ। ਉਲਟਾ ਇਹ ਆ ਵੀ ਜਿਹੜੀ ਕਾਂਗਰਸ ਨੇ ਜਾਂ ਜਿਹੜੀ ਇੰਦਰਾ ਨੇ ਇਹਨਾਂ ਨਾਲ ਇਹ ਸਾਰਾ ਕੁਝ ਕੀਤਾ, ਅਕਾਲੀ ਦਲ ਦੀ ਸਰਕਾਰ ਤੋੜੀ, ਉਹਨਾਂ ਨੂੰ ਜਿਨ੍ਹਾਂ ਨੇ ਜ਼ੁਲਮ ਕੀਤਾ, ਬਾਅਦ 84 ਦਾ ਵੱਡਾ ਹੀ ਕੰਮ ਹੋ ਗਿਆ, ਉਹਨਾਂ ਨੂੰ ਫਿਰ ਸੋਧਾ ਲਾਉਣ ਵਾਲੇ ਜਾਂ ਉਹਨਾਂ ਦੇ ਖਿਲਾਫ ਚੱਲਣ ਵਾਲੇ ਸਿੱਖਾਂ ਨੂੰ ਅੱਜ ਤੱਕ ਅੱਤਵਾਦੀ ਵੱਖਵਾਦੀ ਦੱਸਦੇ ਆ। ਹੁਣ ਪਿੱਛੇ ਜੇ ਤੁਸੀਂ ਪੜ੍ਹਿਆ ਹੀ ਆ, ਭਾਈ ਜਗਤਾਰ ਸਿੰਘ ਹਵਾਰੇ ਤੱਕ ਨੂੰ ਜਿਹੜਾ ਹੈਗਾ ਬਾਦਲ ਸੁਖਬੀਰ ਕਹਿੰਦਾ, ਇੱਥੇ ਤੁਰਿਆ ਫਿਰਦਾ ਨਾ ਬਿਆਨ ਉਹਦਾ, ਕਹਿੰਦਾ ਜੀ ਅੱਤਵਾਦੀ ਹਵਾਰਾ ਕੌਮ ਨੂੰ ਸੇਧ ਨਹੀਂ ਦੇ ਸਕਦਾ। ਸੋ ਜਿਹੜੇ ਤਾਂ ਕਾਂਗਰਸ ਨਾਲ, ਇੰਦਰਾ ਨਾਲ, ਮੁਲਕ ਦੇ ਨਿਜ਼ਾਮ ਨਾਲ ਸਿੱਧਾ ਲੜਨ, ਉਹ ਤਾਂ ਇਹਨਾਂ ਲਈ ਅੱਤਵਾਦੀ ਆ, ਤੇ ਆਪ ਬਚਨਾਂ ਤੋਂ ਫਿਰ ਜਾਣ, ਝੂਠ ਬੋਲਣ, ਠੱਗੀ ਠੋਰੀ ਜਿੰਦਾਬਾਦ, ਆਪ ਫਿਰ ਵੀ ਮਹਾਨ ਅਕਾਲੀ ਨੇ। ਧੰਨਦੇ ਆ ਜੀ ਇਹ ਲੋਕ। ਮੈਂ ਕਈ ਵਾਰ ਜੁਝਾਰੂ ਸਫਾਂ 'ਚ ਵਿਚਰਨ ਵਾਲਿਆਂ ਵੀਰਾਂ ਨੂੰ ਕਹਿਣਾ ਹੁੰਨਾ ਵੀ ਯਾਰ ਸਭ ਤੋਂ ਵਧੀਆ ਜਿਹੜਾ ਹੈਗਾ ਨਾ ਕੰਮ, ਉਹ ਹੈਗਾ ਵੀ ਅਕਾਲੀ ਦਲ ਦੇ ਮੈਂਬਰ ਬਣ ਜਾਓ ਜਾਂ ਕੋਈ ਅਕਾਲੀ ਦਲ ਖੜਾ ਕਰੋ, ਫਿਰ ਜੋ ਮਰਜ਼ੀ ਗੰਦ ਪਾਈ ਚੱਲੋ, ਫਿਰ ਤੁਹਾਡੇ ਕੋਲੇ ਸਰਟੀਫਿਕੇਟ ਆ ਜਾਂਦਾ ਵਾ। ਇਹੀ ਕੁਝ ਅੱਜ ਚੱਲ ਰਿਹਾ। ਹੁਣ ਜਿਹੜਾ ਇਸ ਮੌਕੇ ਖਾਲਸਾ ਪੰਥ ਦੀ ਦੁਰਗਤੀ ਹੈ, ਜੋ ਸਾਡੇ ਹਾਲਾਤ ਮਾੜੇ ਨੇ, ਉਹਦੇ ਲਈ ਸਾਡੇ ਬਹੁਤ ਸਾਰੇ ਦੁਸ਼ਮਣ ਦੇ ਜਾਂ ਇੰਡੀਅਨ ਏਜੰਸੀਆਂ ਦੇ, ਭਾਰਤੀ ਨਿਜ਼ਾਮ ਦੇ ਲਈ ਉਹ ਦੋਸ਼ੀ ਨੇਗੇ, ਉਹ ਸਾਰਾ ਕੁਝ ਸਿਸਟਮ ਹੈਗਾ। ਪਰ ਇਹ ਸਾਰੇ ਕਾਸੇ ਲਈ ਜਿਨ੍ਹਾਂ ਨੇ ਹੁਣ ਤੱਕ ਸੱਤਾ ਮਾਣੀ, ਜਦੋਂ ਵੀ ਵੋਟਾਂ ਪੈਂਦੀਆਂ, ਵੋਟਾਂ ਦਾ ਚੱਲਦਾ ਚੱਕਰ, ਆਪਾਂ ਹਰੇਕ ਵਾਰੀ ਪੰਥ ਕਹਿੰਦਾ ਜੀ ਖਾੜਕੂਆਂ ਨੂੰ ਅਕਲ ਨਹੀਂ, ਭਿੰਡਰਾਂ ਵਾਲੇ ਸੰਤ ਤਾਂ ਐਵੇਂ ਸੀ, ਆਹ ਲਿਆਂਦਾ ਜੀ ਪ੍ਰਕਾਸ਼ ਸਿੰਘ ਬਾਦਲ, ਆਹ ਲਿਆਂਦਾ ਜੀ ਫਲਾਨਾ, ਇਹਨਾਂ ਨੂੰ ਦਿੰਦੇ ਹੋ ਨਾ। ਤੇ ਇਹਨਾਂ ਨੂੰ ਕਦੇ ਘੇਰ ਕੇ ਪੁੱਛਿਆ ਕਿਸੇ ਨੇ ਵੀ ਤੁਸੀਂ ਹੁਣ ਤੱਕ ਕੌਮ ਦਾ ਕੀਤਾ ਕੀ ਹੈ? ਤੁਸੀਂ ਅੱਜ ਜੇਕਰ ਸਾਡੇ ਪਾਣੀ ਲੁੱਟੇ ਗਏ ਨੇ, ਉਹ ਬਾਦਲ ਪਰਿਵਾਰ ਦੀ ਬਦੌਲਤ। ਜੇ ਪੰਜਾਬ 'ਚ ਸਿੱਖੀ ਦੇ ਦੁਸ਼ਮਣਾਂ ਦੇ ਝੰਡੇ ਝੂਲ ਰਹੇ ਨੇ ਆਰਐਸਐਸ ਸਮੇਤ ਡੇਰਿਆਂ ਦੇ ਜਾਂ ਸਾਧਾਂ ਦੇ ਜਾਂ ਹੋਰ, ਉਹ ਇਹਨਾਂ ਦੀ ਬਦੌਲਤ। ਜੇ ਸ਼੍ਰੋਮਣੀ ਕਮੇਟੀ, ਜੇਕਰ ਆਰਐਸਐਸ ਤੇ ਸ਼੍ਰੋਮਣੀ ਕਮੇਟੀ ਇਕੱਠੀਆਂ ਹੋਣ ਤੇ ਚਾਹੀਆਂ, ਆਰਐਸਐਸ ਨੇ ਸਾਰੇ ਭਾਰਤ ਦੇ ਹਿੰਦੂਆਂ ਨੂੰ ਹਿੰਦੂ ਰਾਸ਼ਟਰ ਦੇ ਰਾਹ ਤੋੜਿਆ ਹੋਇਆ, ਤੇ ਆਏ ਦਿਨ ਨਿੱਤ ਆਪਾਂ ਵੀ ਇੱਥੇ ਗੱਲਾਂ ਕਰਦੇ ਆ ਵੀ ਕਿੱਡੇ ਕਿੱਡੇ ਉਹਨਾਂ ਦੇ ਕੱਟੜਪੰਥੀ ਬਿਆਨ ਆਉਂਦੇ ਨੇ, ਬਈ ਮਤਲਬ ਕਹਿਣ ਵਾਲੀ ਕੋਈ ਗੱਲ ਹੀ ਨਹੀਂ, ਜਾਣੀ ਕਿ ਉਹਨਾਂ ਦੇ ਨਾ। ਤੇ ਆਪਣੀ ਕੌਮ ਨੂੰ ਇਹਨਾਂ ਨੇ ਡਰਾਕਲ ਪੱਜਲ ਬਣਾਇਆ ਹੋਇਆ ਵਾ, ਬਈ ਜਿਹੜਾ ਵੀ ਪੰਥ ਦੀ ਚੜ੍ਹਦੀ ਕਲਾ ਦੀ ਜਾਂ ਖਾਲਸੇ ਦੀ ਜਾਂ ਖਾਲਿਸਤਾਨ ਦੀ ਗੱਲ ਕਰਦਾ, ਉਹਦੇ ਨਾਲ ਸਾਡਾ ਕੋਈ ਮਤਲਬ ਨਹੀਂ, ਕੋਈ ਲਿੰਕ ਨਹੀਂ। ਲਿੰਕ ਤੁਹਾਡਾ ਭਾਈ ਕਿਹਦੇ ਨਾਲ ਆ ਫਿਰ? ਖੈਰ, ਹੁਣ ਆ ਜਾਓ ਅੱਜ ਦੇ ਮਾਹੌਲ 'ਚ। ਪਿਛਲੇ 5-10 ਦਿਨ ਤੋਂ ਜਿੱਦਣ ਪਤਾ ਲੱਗਿਆ ਵੀ ਇਹ ਜਿਹੜੀ ਹੈਗੀ ਆ ਪਰਚਾ ਦਰਜ ਹੋਣ ਲੱਗਿਆ 328 ਸਰੂਪਾਂ ਵਾਲੇ ਮਸਲੇ ਤੇ, ਸ਼੍ਰੋਮਣੀ ਕਮੇਟੀ ਨੇ, ਧਾਮੀ ਸਾਹਿਬ ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗੱਜ ਸਾਹਿਬ ਨੇ ਪੂਰਾ ਮਾਹੌਲ ਬਣਾਤਾ ਵੀ ਜਿੱਦਣ ਕੋਈ ਇਹਨਾਂ ਨੇ ਕਾਰਵਾਈ ਕਰਤੀ ਨਾ, ਫਿਰ ਦੇਖਿਓ ਅਸੀਂ ਕੀ ਕਰਦੇ। ਆ ਚੇਤੇ ਕਰੋ ਜਦੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ ਆ, ਉਹ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਾਹੀਂ ਜਥੇਦਾਰ ਤੋਂ ਜੋ ਕਹਾਇਆ ਕਿ ਜੀ ਵੀ ਮਤਲਬ ਫਿਰ ਕੌਮ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਹੋਊ। ਕੱਲ ਆਪਾਂ ਇਸੇ ਪ੍ਰੋਗਰਾਮ ਦੇ ਉੱਤੇ ਚਰਚਾ ਕੀਤੀ ਸੀ, ਅਸੀਂ ਉਡੀਕ ਰਹੇ ਸੀਗੇ ਵੀ ਕੋਈ ਸੱਪ ਨਿਕਲੂ, ਤੇ ਅੱਜ ਰਾਏਕੋਟ ਇਲਾਕੇ 'ਚ ਕਿਸੇ ਥਾਂ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਬੋਲ ਰਹੇ ਸੀ, ਤੇ ਉੱਥੇ ਹੁਣ ਜੀ ਵਾਹਿਗੁਰੂ ਦੇਖੂ, ਹੁਣ ਜੀ ਗੁਰੂ ਦੇਖੂ। ਉਹ ਭਾਈ ਗੁਰੂ ਤਾਂ ਦੇਖੂ ਇਹਨਾਂ ਨੂੰ, ਜੇ ਉਹਨਾਂ ਨੇ ਗਲਤ ਕੀਤਾ। ਕਹਿੰਦਾ ਜੀ ਜੇ ਉਹ ਅਕਾਲ ਤਖਤ ਨੂੰ ਮੰਨਦੇ ਆ, ਉਹਨਾਂ ਨੂੰ ਕਾਰਵਾਈ ਨਹੀਂ ਕਰਨੀ ਚਾਹੀਦੀ। ਉਹ ਭਾਈ ਅਕਾਲ ਤਖਤ ਨੂੰ, ਰੱਬ ਨੂੰ ਛੱਡੋ, ਤੁਸੀਂ ਕਿਹਾ ਸੀ ਵੀ ਜੇਕਰ ਇਹਨਾਂ ਨੇ ਕਾਰਵਾਈ ਕੀਤੀ 328 ਸਰੂਪਾਂ ਦੇ ਮਸਲੇ ਤੇ, ਤਾਂ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਾਂਗੇ ਜਾਂ ਕੋਈ ਪ੍ਰੋਗਰਾਮ ਦੇਵਾਂਗੇ। ਤੇ ਸਿੱਖ ਕੌਮ ਤਾਂ ਤੁਹਾਡੇ ਮੂੰਹ ਵੱਲ ਦੇਖ ਰਹੀ ਸੀ। ਇਹ ਬਿਲਕੁਲ ਉਹੀ ਕੁਝ ਹੋਇਆ ਜਿਹੜਾ 1980 ਚ ਹੋਇਆ ਸੀ। ਪਰ ਉਦੋਂ ਖਾਲਸੇ ਦੇ ਜਿੰਦ ਜਾਨ ਨੂੰ ਪ੍ਰਣਾਏ ਹੋਏ ਉਹ ਨੌਜਵਾਨ ਸੀ, ਚਾਹੇ ਉਹ ਸਾਰੇ ਕੌਮ ਦੇ ਲੇਖੇ ਲਾਗੇ ਬਹੁਤ ਘੱਟ ਜਾਂਦੇ ਆ। ਪਿੱਛੇ ਜੇ ਮੈਂ ਸਰਦਾਰ ਹਰਸਿਮਰਨ ਸਿੰਘ ਕੋਲ ਗਿਆ ਸੀ, ਉਦੋਂ ਵੀ ਇਹ ਸਾਰੀਆਂ ਗੱਲਾਂ ਤੋਂ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ 1980 ਚ ਤਾਂ ਕੌਮ ਦੇ ਕੋਲੇ ਇਹੋ ਜਿਹਾ ਜਜ਼ਬਾ ਸੀ ਜਿਨ੍ਹਾਂ ਨੇ ਘੇਰ ਲਏ ਇਹ। ਪੁੱਛਿਆ ਤਾਂ ਸਹੀ, ਅੱਜ ਵੀ ਸਾਡੀ ਕੌਮ ਨੂੰ ਚਾਹੀਦਾ ਕਿ ਜਿੱਥੇ ਵੀ ਇਹ ਕਿਤੇ ਮਿਲਣ, ਇਹਨਾਂ ਨੂੰ ਉਹ ਦਿਖਾ ਕੇ ਵੀ ਤੁਸੀਂ ਕਹਿੰਦੇ ਸੀਗੇ ਜੀ ਵੀ ਚੱਕ ਦਿਆਂਗੇ ਫੱਟੇ ਜੇ ਇਹਨਾਂ ਨੇ 328 ਸਰੂਪਾਂ ਵਾਲੇ ਮਾਮਲੇ ਤੇ ਜਾਂ ਪੰਥ ਦੇ ਮਸਲਿਆਂ 'ਚ ਦਖਲਅੰਦਾਜ਼ੀ ਬੰਦ ਨਾ ਕੀਤੀ, ਤੇ ਹੁਣ ਭਾਈ ਦੱਸੋ ਕੀ ਕਰਨਾ? ਕਰਨਾ ਨਹੀਂ, ਕਤਰਨਾ ਨਹੀਂ ਕੁਛ, ਤੇ ਗੱਲਾਂ ਵੱਡੀਆਂ ਵੱਡੀਆਂ। ਬਾਬਾ ਦੀਪ ਸਿੰਘ ਤੋਂ, ਬਾਬਾ ਬੰਦਾ ਸਿੰਘ ਬਹਾਦਰ ਤੋਂ ਪ੍ਰੇਰਨਾ ਲੈਣ ਦੀਆਂ ਗੱਲਾਂ ਕਰਨੀਆਂ, ਤੇ ਜਦੋਂ ਲਕੀਰ ਖਿੱਚਣ ਦਾ ਵੇਲਾ ਆ ਜੇ ਉਦੋਂ ਮੋਕ ਮਾਰ ਜਾਣੀ ਆ।
ਇਹੀ ਕੁਛ ਇਹਨਾਂ ਨੇ ਧਰਮ ਯੁੱਧ ਮੋਰਚੇ ਦੌਰਾਨ ਕੀਤਾ। ਜਦੋਂ ਮਰਜੀਵੜਾ ਬਣਾਏ, ਮਰਜੀਵੜੇ ਭਰਤੀ ਕੀਤੇ, ਉਦੋਂ ਸਾਡੇ ਵਰਗੇ ਪਿੰਡਾਂ 'ਚ ਬੈਠੇ ਸਮਝਿਆ ਕਰਨ ਵੀ ਬਸ ਦੇਖਿਓ ਬਈ। ਔਰ ਇੱਥੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਹਿੰਦੇ ਹੁੰਦੇ ਸੀ ਆ ਪਿੰਡਰਾਲੇ ਦੇ ਬੰਦਿਆਂ ਨੇ ਤਾਂ ਮਾਰ ਕੇ ਛਾਲਾਂ ਭੱਜ ਜਾਣਾ, ਲੜਨਾ ਤਾਂ ਸਾਨੂੰ ਮਰਜੀਵੜਿਆਂ ਨੂੰ ਪੈਣਾ। ਲੌਂਗੋਵਾਲ ਸਾਹਿਬ ਨੇ ਸਹੁੰ ਚੁਕਾਈ ਆ ਸਾਨੂੰ, ਤੇ ਨਿਕਲਿਆ ਕੀ, ਸਾਰੇ ਜਾਣੇ ਰਾਮਨਾ ਮੌਜਾਂ ਨਾਲ ਟਰੱਕ ਉਹ 'ਚ ਬਹਿ ਗਏ ਫੌਜ ਦੀਆਂ ਗੱਡੀਆਂ 'ਚ, ਤੇ ਲੜੇ ਤੇ ਮਰੇ ਆਮ ਸਿੱਖ, ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਦੀ ਪ੍ਰੇਰਨਾ ਸੀਗੀ, ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰੇ। ਤੋ ਇਹ ਗੱਲ ਅੱਜ ਤੱਕ ਸਾਡੀ ਕੌਮ ਕਿਉਂ ਨਹੀਂ ਸਮਝ ਰਹੀ ਕਿ ਅਕਾਲੀ ਲਾਣੇ ਦਾ ਇੱਕ ਨਕਾਤੀ ਪ੍ਰੋਗਰਾਮ ਹੈਗਾ ਕਿ ਸੱਤਾ ਹੰਡਾਉਣੀ, ਮੰਨਣੀ, ਪੰਥ ਜਿਹੜੇ ਮਰਜ਼ੀ ਕੂਚ ਜਾਵੇ। ਜਦੋਂ ਕੌਮ ਲਈ ਲੜਨ ਮਰਨ ਦੀ ਗੱਲ ਆਉਂਦੀ ਹੈ, ਉਦੋਂ ਇਹਨਾਂ 'ਚ ਤਾਂ ਕੋਈ ਦਿਖਿਆ ਹੀ ਨਹੀਂ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਦੀ ਸਵਾਲ ਪੁੱਛਦੇ ਸੀ ਬਈ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਆ ਅਕਾਲੀ ਦਲ, ਪੰਥ ਲਈ ਸ਼ਹੀਦ ਕੌਣ ਹੋਇਆ ਜੀ ਇਹਨਾਂ 'ਚੋਂ? ਹੁਣ 1978 ਤੋਂ ਲੈ ਕੇ ਅੱਜ ਤੱਕ ਦੇ ਵਿੱਚ ਤੁਸੀਂ ਦੱਸੋ, ਪੰਥ ਲਈ ਕਿਹਨੇ ਇੰਦਰਾ ਨੂੰ ਠੋਕਤਾ? ਅਕਾਲੀ ਨੇ। ਕਿਹਨੇ ਵੈਦਿਆ ਠੋਕਤਾ? ਕਿਸੇ ਅਕਾਲੀ ਲੀਡਰ ਨੇ, ਕਿਸੇ ਅਕਾਲੀ ਲੀਡਰ ਦੇ ਪਰਿਵਾਰਕ ਮੈਂਬਰ ਨੇ। ਦੱਸੋ ਕੌਮ ਲਈ ਕੀ ਕੀਤਾ? ਆਮ ਮਾਵਾਂ ਦੇ ਪੁੱਤ, ਆਮ ਘਰਾਂ ਚੋਂ ਸਿੱਖ ਨਿਕਲੇ, ਤੇ ਉਹਨਾਂ ਨੂੰ ਕਹਿੰਦੇ ਅੱਤਵਾਦੀ ਅਤੇ ਵੱਖਵਾਦੀ ਹੈ। ਕੌਮ ਲਈ ਲੜਨ ਮਰਨ ਵਾਲੇ, ਪੰਥ ਲਈ ਜੇਲ੍ਹਾਂ ਕੱਟਣ ਵਾਲੇ, ਉਹ ਸਾਰੇ ਦੇ ਸਾਰੇ ਵਿਚਾਰੇ ਜਿਨ੍ਹਾਂ ਨੂੰ ਇਹ ਕਹਿੰਦੇ ਅੱਤਵਾਦੀ ਵੱਖਵਾਦੀ, ਉਹ ਤਾਂ ਕੌਮ ਦੇ ਫਰਜ਼ ਨਿਭਾ ਗਏ। ਇਹ ਕਹਿੰਦੇ ਆ ਜੀ ਅਸੀਂ ਸ਼ਹੀਦਾਂ ਦੀ ਜਥੇਬੰਦੀ ਆ, ਸ਼੍ਰੋਮਣੀ ਕਮੇਟੀ ਸਾਡੇ ਕੋਲੇ ਚਾਹੀਦੀ ਆ, ਪੰਜਾਬ ਦੀ ਸਰਕਾਰ ਸਾਡੇ ਕੋਲੇ ਚਾਹੀਦੀ ਆ, ਪਰ ਪੰਥ ਲਈ ਕਰਨਾ ਕੁਝ ਨਹੀਂ ਅਸੀਂ। ਹੁਣ ਆਪਾਂ ਇੱਕ ਬੰਦਾ ਕਹਿ ਸਕਦੇ ਆ ਵੀ ਜਿਹੜਾ ਕੁਰਬਾਨੀ ਵਾਲਾ ਵੀ ਆ ਤੇ ਅਕਾਲੀ ਵੀ ਕਹਾਉਂਦਾ, ਉਹ ਕੌਣ ਆ? ਉਹ ਭਾਈ ਰਾਜੋਆਣਾ। ਉਹ ਜ਼ਰੂਰ ਕਹਿੰਦੇ ਆ ਕਿ ਹਮ ਦੀ ਅਕਾਲੀ ਹੈ। ਬਹੁਤ ਵਧੀਆ ਗੱਲ ਆ ਜੀ। ਘੱਟੋ ਘੱਟ ਇੱਕ ਤਾਂ ਇਹਨਾਂ ਨੂੰ ਬਣਿਆ ਬਣਾਇਆ ਯੋਧਾ ਸਾਡੀ ਕੌਮ ਨੂੰ, ਜਿਹਦਾ ਸਤਿਕਾਰ ਕਰਨਾ ਚਾਹੀਦਾ, ਕਿਉਂਕਿ ਇੱਕ ਐਕਸ਼ਨ ਬੜਾ ਵੱਡਾ ਉਹ ਇੱਕ ਤਾਂ ਹੈ। ਪਰ ਇਹਨਾਂ ਦਾ ਹਿਸਾਬ ਕਿਤਾਬ ਕੀ ਆ? ਹੁਣ ਜਦੋਂ ਅਕਾਲ ਤਖਤ ਸਾਹਿਬ ਨੇ 328 ਸਰੂਪਾਂ ਵਾਲੇ ਮਾਮਲੇ ਤੇ ਸਾਰੀ ਕਰਾਈ ਜਾਂਚ, ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਦੋਂ ਜਥੇਦਾਰ ਸੀ, ਉਹਨੇ ਕਿਹਾ ਵੀ ਆ ਜਿਹੜਾ ਸਤਿੰਦਰ ਸਿੰਘ ਆ ਕੋਹਲੀ, ਇਹਨੂੰ 7 ਕਰੋੜ ਰੁਪਈਆ ਵਸੂਲਿਆ ਜਾਵੇ। ਕਿਉਂ ਨਹੀਂ ਵਸੂਲਿਆ ਜੀ ਹੁਣ ਤੱਕ? ਕਿੰਨੇ 2-3 ਪ੍ਰਧਾਨ ਇਸ ਦੌਰਾਨ ਨਿਕਲ ਚੁੱਕੇ ਆ, ਕਿੱਧਰ ਗਿਆ ਜੀ ਉਹ 7 ਕਰੋੜ ਰੁਪਈਆ? ਤੇ ਕੋਹਲੀ ਨੂੰ ਇਹੋ ਜਿਹੇ ਕੀ ਖੰਭ ਲੱਗੇ ਹੋਏ ਨੇ ਵੀ ਉਹੋ ਹੀ ਬਾਦਲ ਪਰਿਵਾਰ ਦਾ ਸਾਰਾ ਕੁਝ ਦੇਖੂਗਾ ਤੇ ਉਹੀ ਸ਼੍ਰੋਮਣੀ ਕਮੇਟੀ ਦਾ ਦੇਖੂਗਾ। ਫਿਰ ਜਿਹੜਾ ਉਹ ਹਰਚਰਨ ਸਿੰਘ ਸਕੱਤਰ ਬਣਾਇਆ ਸੀ, ਉਹ ਪਿੱਟ ਕੇ ਮਰ ਗਿਆ। ਇਹਨਾਂ ਦੇ ਘਪਲਿਆਂ ਬਾਰੇ ਕਿਤਾਬ ਲਿਖੀ ਆ ਪੂਰੀ। ਹੁਣ ਨਾ ਤਾਂ ਉਹ ਦਲ ਖਾਲਸਾ ਦਾ ਮੈਂਬਰ ਆ, ਨਾ ਬੱਬਰ ਖਾਲਸਾ ਦਾ ਮੈਂਬਰ ਆ, ਨਾ ਮਾਨ ਦਲ ਦਾ ਮੈਂਬਰ ਆ, ਨਾ ਕਿਸੇ ਹੋਰ ਦਾ। ਉਹ ਤਾਂ ਇਹਨਾਂ ਨੂੰ ਚਹੇਤਾ ਸੀ ਇਹਨਾਂ ਦਾ। ਜਿਵੇਂ ਸਤਿੰਦਰ ਸਿੰਘ ਕੋਹਲੀ ਬਾਦਲ ਪਰਿਵਾਰ ਦਾ ਖਾਸਮ ਖਾਸ ਆ, ਉਵੇਂ ਹਰਚਰਨ ਸਿੰਘ ਜਿਹੜਾ ਉਹ ਸਕੱਤਰ ਸੀ, ਉਹ ਵੀ ਬਾਦਲ ਕਿਆਂ ਨੂੰ ਬਹੁਤ ਮਨਜ਼ੂਰ ਸੀ। ਪਰ ਉਹਨੂੰ ਜਦੋਂ ਥੋੜੇ ਟਾਈਮ ਬਾਅਦ ਇਹ ਜਾਂ ਤਾਂ ਇਹਨਾਂ ਤੋਂ ਮਿਸਅੰਡਰਸਟੈਂਡਿੰਗ ਹੋ ਗਈ, ਜਾਂ ਉਹ ਬੰਦੇ ਨੂੰ ਅੰਦਰ ਆ ਕੇ ਲੱਗਿਆ ਹੋਊਗਾ ਸਿਸਟਮ ਦੇ ਵੀ ਇਹ ਤਾਂ ਬਹੁਤ ਮਾੜਾ ਹਾਲ ਆ। ਜਿਹੜੀ ਉਹਨੇ ਕਿਤਾਬ ਲਿਖੀ ਆ ਸ਼੍ਰੋਮਣੀ ਕਮੇਟੀ ਦੇ ਸਾਰੇ ਘਪਲਿਆਂ ਬਾਰੇ, ਕਦੇ ਪੜ੍ਹੋ, ਤੇ ਉਹਦੇ ਦੁਆਲੇ ਹੋ ਗਏ। ਉਹਨੂੰ ਫਿਰ ਆਖਰ ਨੂੰ ਭਜਾਤਾ, ਕੱਢਤਾ ਵਿੱਚੋਂ, ਆਪ ਹੀ ਛੱਡ ਛੁੱਟ ਗਿਆ ਵਿਚਾਰਾ। ਹੁਣ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਅੱਜ ਫੇਰ ਹਰਜਿੰਦਰ ਸਿੰਘ ਧਾਮੀ, ਮਾਫ ਕਰਨਾ ਮੇਰੇ ਮੂੰਹ, ਹਰਚਰਨਜੀਤ ਸਿੰਘ ਧਾਮੀ ਜਿਹੜੇ ਦਲ ਖਾਲਸਾ ਦੇ ਪ੍ਰਧਾਨ ਰਹੇ ਨੇ, ਮੈਂ ਉਹਨਾਂ ਨਾਲ ਲੰਮਾ ਅਰਸਾ ਸੇਵਾ ਕੀਤੀ ਆ, ਉਹ ਚੜਿਆ ਹੋਇਆ। ਪਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਦੋਂ ਉਹਨਾਂ ਨੂੰ ਸਾਰੇ ਕਹਿੰਦੇ ਆ ਮੀਡੀਆ ਵਿੱਚ ਵੀ ਤੇ ਹੋਰ ਵੀ ਤੁਸੀਂ ਤਾਂ ਬਾਦਲ ਕਿਆਂ ਦੇ ਕਹਿਣ ਦੇ ਉੱਤੇ ਪਹਿਲੋਂ ਉਹਨੂੰ ਬਚਾਉਣ ਲਈ ਲੱਗੇ ਰਹੇ ਕੋਹਲੀ ਨੂੰ, ਹੁਣ ਤੁਹਾਡਾ ਇੱਕ ਨਕਾਤੀ ਪ੍ਰੋਗਰਾਮ ਆ ਵੀ ਉਹ ਬਚਾਉਣੇ ਆ ਜਿਹੜੇ 16-17 ਬੰਦੇ ਇਸ ਕੇਸ 'ਚ ਫਸੇ। ਤੇ ਉਹ ਪੂਰਾ ਚੀਪੜ ਕੇ ਮੂਹਰੇ ਧਾਮੀ ਸਾਹਿਬ ਕਹਿਣਗੇ ਮੈਨੂੰ ਉਹਨਾਂ ਦਾ ਕੋਈ ਮਤਲਬ ਨਹੀਂ, ਅਸੀਂ ਤਾਂ ਉਹਨਾਂ ਨੂੰ ਫਰਕ ਕਰੀ ਫਿਰਦੇ ਆ, ਉਹ ਜੋ ਮਰਜ਼ੀ ਉਹਨਾਂ ਨਾਲ ਜੋ ਮਰਜ਼ੀ ਹੋ ਜੇ। ਭਾਈ ਜੇ ਉਹਨਾਂ ਨਾਲ ਇਹ ਹਾਲ ਆ ਤੁਹਾਡਾ, ਫਿਰ ਤੁਸੀਂ ਉਹਨਾਂ ਦੀ ਹਮਾਇਤ ਵਿੱਚ ਕਿਉਂ ਭੁਗਤ ਰਹੇ ਹੋ? ਇੱਕ ਬੰਦੇ ਨੇ ਸਾਡੇ ਸਾਰੇ ਧਰਮ ਦੇ ਖਿਲਾਫ ਐਡਾ ਵੱਡਾ ਕਹਿਰ ਕੀਤਾ, ਜੇ ਉਹਨੂੰ ਕੋਈ ਸਜ਼ਾ ਮਿਲਦੀ ਆ ਜਾਂ ਉਹਦਾ ਗੁਨਾਹ ਨੰਗਾ ਹੁੰਦਾ ਤਾਂ ਸਾਨੂੰ ਕੀ ਜੀ, ਮਰੇ ਪਰਾਂ। ਤੇ ਇਸ ਮਾਹੌਲ ਵਿੱਚ ਸਤਿੰਦਰ ਸਿੰਘ ਕੋਹਲੀ ਲਈ ਵਕੀਲ ਕੌਣ ਪੇਸ਼ ਹੋਇਆ? ਸ਼੍ਰੋਮਣੀ ਕਮੇਟੀ ਮੈਂਬਰ ਤੇ ਇਹਨਾਂ ਦਾ ਧਾਮੀ ਸਾਹਿਬ ਹੋਣ ਵਾਲੀ ਟੀਮ ਦਾ ਖਾਸ ਬੰਦਾ ਐਡਵੋਕੇਟ ਭਗਵੰਤ ਸਿੰਘ ਸਿਆਲਕਾ। ਜੇਕਰ ਸਿਆਲਕਾ ਸਾਹਿਬ ਪੇਸ਼ ਹੁੰਦੇ ਆ ਤਾਂ ਇਹਦਾ ਮਤਲਬ ਕੀ ਆ? ਸ਼੍ਰੋਮਣੀ ਕਮੇਟੀ ਪੇਸ਼ ਹੁੰਦੀ ਆ। ਉਸ ਕੋਹਲੀ ਲਈ ਜਿਹਦੇ ਬਾਰੇ ਕਹਿੰਦੇ ਆ ਸਾਡਾ ਉਹਦੇ ਨਾਲ ਲਿੰਕ ਕੋਈ ਨਹੀਂ, ਅਸੀਂ ਤਾਂ ਉਹ ਤੋਂ 7 ਕਰੋੜ ਰੁਪਈਆ ਵਸੂਲਣਾ ਸੀ। ਕਰੋੜਾਂ ਰੁਪਈਏ ਉਹ ਪਹਿਲਾਂ ਲਈ ਫਿਰਦਾ,
ਕਰੋੜਾਂ ਰੁਪਈਏ ਉਹਦੇ ਵੱਲ ਖੜੇ ਆ ਤੇ ਉਹਦੇ ਹੱਕ 'ਚ ਅਜੇ ਵੀ ਸ਼੍ਰੋਮਣੀ ਕਮੇਟੀ ਪੂਛ ਚੱਕੀ ਫਿਰਦੀ ਆ ਹਜੇ। ਇਹ ਪਤਾ ਨਹੀਂ ਕੌਮ ਨੂੰ ਸਮਝਦੇ ਕੀ ਨੇ ਜੀ ਇਹ ਲੋਕ। ਅੱਜ ਇਸ ਗੱਲ ਦੇ ਉੱਤੇ ਬੜਾ ਹੀ ਮਨ ਦੁਖੀ ਆ ਕਿ ਸਾਡੇ ਅੱਖਾਂ ਦੇ ਸਾਹਮਣੇ ਆ ਸਾਰਾ ਕੁਝ ਵਾਪਰ ਰਿਹਾ, ਸਾਰੀ ਕੌਮ ਨੂੰ ਸਾਫ਼ ਦਿਖ ਰਿਹਾ ਕਿ ਇਹ ਜਿਹੜਾ ਬਾਦਲ ਦਾ ਪਰਿਵਾਰ ਆ ਜਾਂ ਲੁੰਗ ਲਾਣਾ, ਇਹ ਸ਼ਰੇਆਮ ਠੱਗੀ ਮਾਰ ਰਿਹਾ ਕੌਮ। ਜੇ ਕੋਈ ਗੱਲ ਇਹ ਕਹਿੰਦਾ ਤਾਂ ਉਹਨੂੰ ਕਹਿੰਦੇ ਕਾਂਗਰਸ ਦਾ ਏਜੰਟ। ਜੇਕਰ ਪੰਥ ਦੀ ਪੈਰਵਾਈ ਕਰਨ ਵਾਲੇ ਕਾਂਗਰਸ ਦੇ ਏਜੰਟ ਹੁੰਦੇ ਆ, ਇਹ ਸੰਤ ਭਿੰਡਰਾਂ ਵਾਲਿਆਂ ਵਾਲੀ ਗੱਲ ਸੱਚੀ ਆ ਨਾ ਵੀ ਸਾਰੇ ਹੀ ਫਿਰ ਕਾਂਗਰਸੀ ਬਣ ਜਾਓ ਭਾਈ। ਕਾਂਗਰਸ ਦੇ ਏਜੰਟ ਹੁੰਦਾ ਜੇਕਰ ਕੌਮ ਦੀ ਗੱਲ ਕਰਨ ਵਾਲਾ। ਕਿੱਡੀ ਗਰਕੀ ਹੋਈ ਤੇ ਗੰਦੀ ਸੋਚ ਆ ਜੀ। ਕੌਮ ਦੀ ਗੱਲ ਕਰੋਗੇ ਤਾਂ ਤੁਸੀਂ ਕਾਂਗਰਸੀ ਹੋ। ਹਾਂ, ਜੇ ਅੱਖਾਂ ਮੀਚ ਕੇ ਨਾ ਭੇਡਾਂ ਵਾਂਗੂ ਬਾਦਲ ਸਾਹਿਬ ਜਿੰਦਾਬਾਦ, ਇਹ ਗੱਲ ਮੈਨੂੰ ਆ ਜਾਂਦੀ ਹੈ ਸਰਦਾਰ ਕਪੂਰ ਸਿੰਘ ਦੀ ਚੇਤੇ। ਉਹ ਵੀ ਕਹਿੰਦੇ ਸੀ, ਕਹਿੰਦੇ ਵੀ ਧੰਨ ਆ ਸਾਡੀ ਕੌਮ ਜਿਹੜੀ ਇਹਨਾਂ ਦੇ ਮਗਰ ਫਲਾਨਾ ਸਿੰਘ ਜਿੰਦਾਬਾਦ, ਫਲਾਨਾ ਸਿੰਘ ਜਿੰਦਾਬਾਦ ਕਰਦੇ। ਇਹ ਖੂਹ ਚ ਲਿਜਾ ਕੇ ਸੁੱਟਣਗੇ ਤੇ ਆਪਾਂ ਨੂੰ ਸੁੱਟ ਦਿੱਤਾ ਹੋਇਆ। ਅੱਜ ਸਿੱਖ ਬੱਚਿਆਂ ਨੂੰ, ਸਿੱਖ ਕੌਮ ਦੀਆਂ ਬੀਬੀਆਂ ਨੂੰ, ਸਿੱਖ ਜਵਾਨੀ ਨੂੰ ਜਿਸ ਤਰੀਕੇ ਨਾਲ ਐਂਟੀ ਪੰਥਕ ਵਰਤਾਰਿਆਂ ਨੇ ਘੇਰਿਆ ਹੋਇਆ, ਉਹ ਕਿਉਂ ਘੇਰ ਸਕੀ ਆ? ਸਾਰੀ ਗਲਤੀ ਗੜਬੜ ਕਿਉਂ ਹੋ ਸਕੀ? ਕਿਉਂਕਿ ਇਹਨਾਂ ਨੇ ਫਰਜ਼ ਹੀ ਨਹੀਂ ਨਿਭਾਇਆ। ਹੁਣ ਕੱਲ ਪਰਸੋਂ ਨਵਾਂ ਸਾਲ ਸੀ, ਲੱਖਾਂ ਦੀ ਗਿਣਤੀ 'ਚ ਦਰਬਾਰ ਸਾਹਿਬ ਸੰਗਤ ਆਈ। ਉੱਥੋਂ ਲੈ ਕੇ ਕੀ ਗਏ ਨੇ ਉਹ ਸ਼ਰਧਾ ਤੇ ਸਤਿਕਾਰ ਤਾਂ ਚਲੋ ਉਹਨਾਂ ਕੋਲੇ ਵਾਧੂ ਆ ਸੰਗਤ ਕੋਲੇ, ਪਰ ਉੱਥੋਂ ਕੋਈ ਸੇਧ, ਕੋਈ ਉੱਥੇ ਲਿਟਰੇਚਰ ਹੀ ਵੰਡ ਦਿੰਦੇ। ਦਰਬਾਰ ਸਾਹਿਬ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਨਾਲ ਇੱਕ ਬਹੁਤ ਵੱਡਾ ਹੈਗਾ ਗੋਦਾਮ ਜਿਹਾ, ਉੱਥੇ ਕਰੋੜਾਂ ਦੀ ਗਿਣਤੀ 'ਚ ਫ੍ਰੀ ਲਿਟਰੇਚਰ ਫੰਡ ਵਾਲੇ ਕਿਤਾਬਚੇ ਪਏ ਹੁੰਦੇ ਆ। ਉਹ ਪੈ ਗਲ ਜਾਂਦੇ ਆ, ਪਰ ਇਹਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਆਪਾਂ ਹਰ ਰੋਜ਼ ਜਿੰਨੇ ਦਰਬਾਰ ਸਾਹਿਬ ਦੇ ਐਂਟਰੀ ਪੁਆਇੰਟ ਨੇ ਉੱਥੇ ਇਹਦੇ ਢੇਰ ਲਾ ਦਿਆ ਕਰਨੇ ਆ। ਇੱਕ ਸੇਵਾਦਾਰ ਵਰਸ਼ੇ ਵਾਲਾ ਕੋਲੇ ਖੜਾ ਕਰ ਦਿਆ ਕਰਨਾ ਬਈ ਕੋਈ ਗੜਬੜ ਨਾ ਕਰੇ। ਜਿੰਨੇ ਕੋਈ ਚੱਕ ਕੇ ਲੈ ਜੇ ਓਨੇ ਥੋੜੇ ਆ। ਮੈਂ ਜਦੋਂ ਨਵਾਂ ਪਿੰਡੋਂ ਅੰਮ੍ਰਿਤਸਰ ਆਇਆ ਇੱਥੇ, ਉਦੋਂ ਕਈ ਬੰਦਿਆਂ ਨਾਲ ਅੰਦਰ ਸੰਬੰਧ ਬਣੇ ਤੇ ਮੈਂ ਉਹਨਾਂ ਤੋਂ ਬੇਨਤੀ ਕਰਕੇ ਉਹ ਲੈ ਜਾ ਕਰਨੀ ਬੋਰੀ ਭਰ ਕੇ ਟ੍ਰੇਨ 'ਚ, ਤੇ ਇੱਥੋਂ ਪਿੰਡ ਲੈ ਜਾ ਕਰਨੀ, ਆਪਦੇ ਇਲਾਕੇ ਦੇ ਪਿੰਡਾਂ 'ਚ ਵੰਡਿਆ ਕਰਨੀ। ਸਿੱਖ ਰਹਿਤ ਮਰਿਆਦਾ ਜਾਂ ਹੋਰ ਬਹੁਤ ਵਧੀਆ ਲਿਟਰੇਚਰ ਆ, ਇਹ ਨਹੀਂ ਵੀ ਛਪਦਾ ਨਹੀਂ, ਪਰ ਵੰਡਣਾ ਹੀ ਨਹੀਂ। ਲੁਕੋ ਕੇ ਅੰਦਰ ਪਿਆ ਗਲ ਜੂ, ਪਰ ਵੰਡਣਾ ਨਹੀਂ। ਜੇਕਰ ਧਰਮ ਪ੍ਰਚਾਰ ਕਮੇਟੀ ਆ, ਉਹਦਾ ਬਜਟ, ਉਹਦਾ ਖਰਚ ਪਾਣੀ, ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ, ਆਪਾਂ ਕਦੇ ਦੇਖਿਆ ਕਿ ਆਪਣੇ ਚੋਂ ਕਿੰਨੇ ਕੁ ਬੰਦੇ ਜਿਹੜੇ ਹੱਥ ਖੜਾ ਕਰਕੇ ਕਹਿ ਸਕਣ ਕਿ ਸਾਡੇ ਪਿੰਡ ਪ੍ਰਚਾਰਕ ਆਏ ਸੀਗੇ ਜੀ? ਆ ਜਿਹੜੇ ਡੇਰਿਆਂ ਦੇ ਪ੍ਰਚਾਰਕ ਨੇ, ਜਿਹੜੇ ਨਕਲੀ ਈਸਾਈ। ਅੱਛਾ, ਇਹਦੇ ਉੱਤੇ ਮੈਂ ਇੱਕ ਗੱਲ ਕਰਨੀ ਚਾਹੁੰਦਾ। ਨਕਲੀ ਈਸਾਈ ਜਿਹੜੇ ਪਾਸਟਰਾਂ ਨੂੰ ਪਰਸੋਂ ਇੱਥੇ ਮਾਨਤਾ ਚੌਥੇ ਦਿੱਤੀ ਗਈ ਆ, ਕ੍ਰਿਸਮਸ ਦੇ ਸੰਬੰਧ 'ਚ ਪ੍ਰੋਗਰਾਮ ਜਾਂ ਕੀਤਾ ਇੱਥੇ ਗੁਰਦਾਸਪੁਰ ਏਰੀਏ 'ਚ, ਤੇ ਉੱਥੇ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਲਈ ਐਲਾਨ ਵੀ ਕੀਤੇ ਨੇ। ਇਹ ਸਾਰਾ ਜਿਹੜਾ ਈਸਾਈ ਵਾਧਾ, ਇਹਦੇ ਲਈ ਈਸਾਈ ਪ੍ਰਚਾਰਕਾਂ ਨੇ ਜਿਹੜੇ ਅਸਲੀ ਸੱਚੀ ਗੱਲ ਕਰਨ ਵਾਲੇ ਆ, ਜਿਨ੍ਹਾਂ ਬਾਰੇ ਮੈਂ ਪਹਿਲਾਂ ਵੀ ਕਹਿੰਦਾ ਰਹਿਣਾ ਵੀ ਉਹ ਅਕਾਲ ਤਖਤ ਸਾਹਿਬ ਤੇ ਆ ਕੇ ਕਹਿ ਕੇ ਗਏ ਹੋਏ ਨੇ ਵੀ ਇਹਨਾਂ ਨਾਲ ਸਾਡਾ ਕੋਈ ਲਿੰਕ ਨਹੀਂ, ਜਿਹੜੇ ਅੰਕਰ ਨਰੂਲੇ ਜਾਂ ਹੋਰ ਪਾਸਟਰ ਇੱਥੇ ਪੰਜਾਬ 'ਚ ਤੁਰੇ ਫਿਰਦੇ ਨੇ। ਉਹਨਾਂ ਨੇ ਫਿਰ ਐਲਾਨ ਕੀਤਾ ਜੀ। ਮੈਂ ਕਹਿੰਦਾ ਜੇ ਸ਼੍ਰੋਮਣੀ ਕਮੇਟੀ ਨੂੰ ਜਾਂ ਜਥੇਦਾਰ ਸਾਹਿਬ ਨੂੰ ਮਾੜੀ ਮੋਟੀ ਵੀ ਸੁਰਤ ਹੋਵੇ ਤਾਂ ਉਸ ਜਿਹੜੇ ਈਸਾਈ ਪਾਸਟਰ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਆਹ ਸਿੱਖਾਂ ਦਾ ਜਾਂ ਹੋਰ ਲੋਕਾਂ ਦਾ ਪੱਟ ਪਟਈਆ ਕਰਕੇ ਉਹਨਾਂ ਨੂੰ ਈਸਾਈ ਬਣਾਉਣ ਵਾਲਾ ਪ੍ਰਪੰਚ ਚੱਲ ਰਿਹਾ, ਭੂਤਾਂ ਵਾਲਾ, ਸ਼ੂ ਮੰਤਰ ਵਾਲਾ, ਇਹ ਉਹ ਕਹਿੰਦੇ ਨੇ ਸਾਡੇ ਦੇ ਨਾਲ ਕੋਈ ਲਿੰਕ ਨਹੀਂ। ਅੰਕਰ ਨਰੂਲੇ ਜਾਂ ਹੋਰ ਜਿਹੜੇ ਇੱਥੇ ਜਹਾਜ਼ ਜਿਹਾ ਕਰਦੇ ਫਿਰਦੇ ਆ, ਪਤਾ ਨਹੀਂ ਕਰਸੂੜ ਕਰਦੇ ਫਿਰਦੇ ਆ, ਉਹਨਾਂ ਦੇ ਨਾਲ ਤਾਲਮੇਲ ਬਣਾਉਣ, ਇੱਥੇ ਉਹਨਾਂ ਨੂੰ ਸੱਦਣ ਤੇ ਇਹ ਗੱਲ ਉਹਨਾਂ ਨੂੰ ਕਹਿਣ ਕਿ ਤੁਸੀਂ ਤੇ ਅਸੀਂ ਰਲ ਕੇ ਇਹ ਗੱਲ ਕਹੀਏ। ਜਿਵੇਂ ਉਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵਾਰੀ ਉਦਮ ਕੀਤਾ ਸੀ, ਮੀਟਿੰਗਾਂ ਕਰੋ, ਲਿਟਰੇਚਰ ਵੰਡੋ, ਪਿੰਡਾਂ 'ਚ ਜਾਓ, ਪ੍ਰਚਾਰਕਾਂ ਦੇ ਹੱਥ ਫੜਾਓ, ਉਹਨਾਂ ਬੰਦਿਆਂ ਦੇ ਬਿਆਨ ਹੋਣ, ਰਿਕਾਰਡਿੰਗਾਂ ਹੋਣ, ਉਹ ਲੋਕਾਂ ਨੂੰ ਦੱਸਣ ਕਿ ਭਾਈ ਜਿਨ੍ਹਾਂ ਦੇ ਮਗਰ ਲੱਗ ਕੇ ਤੁਸੀਂ ਈਸਾਈ ਬਣਦੇ ਫਿਰਦੇ ਹੋ, ਉਹ ਤਾਂ ਅਸਲੀ ਈਸਾਈ ਮੱਤ ਦੇ ਦੁਸ਼ਮਣ ਨੇ। ਉਹ ਪਤਾ ਨਹੀਂ ਕੌਣ ਨੇ, ਕਿੱਥੋਂ ਆਏ ਨੇ, ਉਹਨਾਂ ਦੇ ਈਸਾਈ ਕਹਿੰਦੇ ਨੇ, ਆਪਾਂ ਤਾਂ ਨਹੀਂ ਕਹਿੰਦੇ। ਸੱਚੀ ਗੱਲ ਆ ਇਹ ਕਿ ਜਦੋਂ ਸਾਰੇ ਭਾਰਤ ਵਿੱਚ ਹਿੰਦੂ ਕੱਟੜਵਾਦ ਤੇ ਈਸਾਈ ਮਤ ਦਾ ਟੱਕਰ ਹੋਈ ਤੇ ਦੁਨੀਆ ਭਰ ਦੇ ਵਿੱਚ ਹੋਣ ਲੱਗੀ ਬਦਨਾਮੀ, ਉਦੋਂ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਸੀ ਵਾਪਰਿਆ ਇੱਥੇ। ਤੇ ਉਦੋਂ ਉਹਨਾਂ ਨੂੰ ਏਜੰਸੀਆਂ ਨੂੰ ਇੱਕ ਮੁੱਦਾ ਲੱਭਿਆ ਬਈ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਮਾਣ ਤਾਣ ਵੱਧ ਰਿਹਾ, ਆਪਾਂ ਇਹਨਾਂ ਦੀ ਈਸਾਈ ਧਰਮ ਨਾਲ ਟੱਕਰ ਲਵਾਈਏ।
ਸੋ ਉਹਨਾਂ ਨੇ ਆਪਦੇ ਨਕਲੀ ਬੰਦੇ ਪੈਦਾ ਕੀਤੇ, ਜਿਹੜੇ ਇੱਥੇ ਏਜੰਸੀਆਂ ਦੇ ਏਜੰਟ ਖੜੇ ਕੀਤੇ ਹੋਏ ਨੇ ਜਿੰਨੇ ਪੰਜਾਬ 'ਚ। ਇਹਨਾਂ ਨੇ ਫਿਰ ਮਾਹੌਲ ਸਿਰਜ ਕੇ ਈਸਾਈ ਮਤ ਦੇ ਨਾਂ ਤੇ ਆ ਸਾਰਾ ਜਿਹੜਾ ਢਗਵੰਜ ਖੜਾ ਕੀਤਾ। ਹੁਣ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਆ ਜਿਹਦੇ ਨਾਲ ਸਿੱਖਾਂ ਦਾ ਉਹਨਾਂ ਨਾਲ ਪੰਗਾ ਪਵੇ। ਤੇ ਜੇ ਆਪਾਂ ਹੁਣ ਕਹਾਂਗੇ ਤੇ ਇਹੀ ਨਾ, ਦੇਖਣ ਵਾਲੇ ਨੂੰ ਤਾਂ ਇਹੀ ਲੱਗੂ ਵੀ ਪੰਜਾਬ ਦੇ ਵਿੱਚ ਸਿੱਖਾਂ ਤੇ ਈਸਾਈਆਂ ਦੀ ਟੱਕਰ ਆ। ਅਸਲ ਵਿੱਚ ਤਾਂ ਨਕਲੀ ਈਸਾਈ ਨੇ। ਤੇ ਜਦੋਂ ਇਹ ਟੱਕਰ ਹੋਊਗੀ ਦੁਨੀਆ ਦੇ ਵਿੱਚ ਸਿੱਖਾਂ ਦਾ, ਜਿਹੜਾ ਹੈਗਾ ਜਿਹੜੇ ਜਿਹੜੇ ਮੁਲਕਾਂ ਦੇ ਵਿੱਚ ਆਪਾਂ ਬੈਠੇ ਆ ਬਾਹਰ, ਉੱਥੇ ਪ੍ਰੋਬਲਮ ਆਊਗੀ, ਸਮੱਸਿਆ ਆਊਗੀ। ਇਹ ਭਾਰਤ ਸਰਕਾਰ ਦਾ ਏਜੰਡਾ। ਇਸ ਪ੍ਰੋਜੈਕਟ ਨੂੰ ਨੰਗਾ ਕਰਨ ਲਈ ਕੀ AK-47 ਚੱਕਣ ਦੀ ਲੋੜ ਆ? ਇਹਦੇ ਲਈ ਤਾਂ ਪੈਸੇ ਦੀ ਲੋੜ ਆ। ਸ਼੍ਰੋਮਣੀ ਕਮੇਟੀ ਆ ਜ਼ਿੰਮੇਵਾਰੀ ਆ। ਸ਼੍ਰੋਮਣੀ ਕਮੇਟੀ ਨੇ ਡੇਰੇਦਾਰਾਂ ਦੇ ਖਿਲਾਫ ਜਾਂ ਪੰਥ ਦੋਖੀਆਂ ਖਿਲਾਫ ਕੀ ਕੀਤਾ ਜੀ ਹੁਣ ਤੱਕ? ਮੈਂ ਇੱਕ ਦੱਸਣਾ ਚਾਹੁੰਦਾ ਕਿ ਇੱਕ ਵਾਰ ਸਨ 2002 ਜਾਂ 3 ਦੀ ਗੱਲ ਆ ਜੀ, ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਸੀ। ਅਸੀਂ ਉੱਥੇ ਕੁਝ ਸੋਚਿਆ ਵੀ ਕੀ ਕਰੀਏ। ਉੱਥੇ ਅਸੀਂ 3 ਦਿਨ ਦਾ ਨੌਜਵਾਨਾਂ ਨੇ ਜਿਹੜਾ ਸੀ ਜਗ੍ਹਾ ਲੈ ਕੇ ਸਟੇਜ ਲਾਈ, ਕੌਮ ਦੀ ਗੱਲ ਕਰਨੀ ਸੀ, ਉਹ ਤਾਂ ਵੱਖਰਾ ਸੀ। ਉਦੋਂ ਪਾਣੀਆਂ ਵਾਲਾ ਮਸਲਾ ਚੱਲਦਾ ਸੀਗਾ, ਉਹਦੀਆਂ ਅਸੀਂ ਫਿਲਮਾਂ ਜਿਹੀਆਂ ਵੀ ਦਿਖਾਉਣੀਆਂ ਸੀ ਵੀ ਕੀ ਉੱਥੇ ਚੱਲਣਾ ਰਾਤ ਨੂੰ ਪ੍ਰੋਜੈਕਟਰ ਲਾ ਕੇ, ਬੜਾ ਸੋਹਣਾ ਸੀ। ਪਰ ਉੱਥੇ ਇੱਕ 4 ਪੇਜਾਂ ਦਾ ਅਸੀਂ ਪੰਜਾਬ ਦੇ ਜਿੰਨੇ ਡੇਰੇ ਨੇ ਸਿੱਖੀ ਦੇ ਦੁਸ਼ਮਣ, ਉਹਨਾਂ ਦਾ ਇੱਕ ਕਿਤਾਬਚਾ ਜਿਹਾ ਬਣਾਇਆ, ਜਿਹਦੇ ਵਿੱਚ ਸਰਸੇ ਵਾਲੇ ਬਾਰੇ, ਬਿਆਸ ਵਾਲੇ ਬਾਰੇ, ਭਨਿਆਰੇ ਵਾਲੇ ਬਾਰੇ, ਨੂਰ ਮਹਿਲੀਏ ਬਾਰੇ, ਤੇ ਆਪਣੇ ਕੂਕੇ ਭੈਣੀ ਵਾਲੇ ਤੇ ਸਰਸੇ ਵਾਲੇ, ਇਹ ਮਤਲਬ 6 ਡੇਰੇ ਆ ਪੰਜਾਬ ਦੇ ਜਿਹੜੇ ਸਿੱਖੀ ਦੇ ਦੁਸ਼ਮਣ। ਨਕਲੀ ਨਿਰੰਕਾਰੀ ਬਿਆਸ ਵਾਲੇ, ਆਸ਼ੂਤੋਸ਼ ਤੇ ਕੂਕੇ, ਭਨਿਆਰੇ ਵਾਲਾ ਤੇ ਇੱਕ ਹੋਰ, ਇਹ 6 ਡੇਰੇ ਸੀ। ਇਹਨਾਂ 6 ਡੇਰਿਆਂ ਦੇ ਬਾਰੇ ਇੱਕ ਪੂਰਾ ਵਿਸ਼ਲੇਸ਼ਣ ਕਰਕੇ ਸਿੱਖ ਕੌਮ ਦੇ ਬਾਰੇ ਸੌਖੀ ਸਾਦੀ ਬੋਲੀ ਦੇ ਵਿੱਚ ਉੱਥੇ ਛਾਪ ਕੇ ਜਦੋਂ ਅਸੀਂ ਲੈ ਕੇ ਗਏ, ਉਹ ਸੰਗਤ ਨੇ ਮਤਲਬ ਇੰਨਾ ਉਹਨੂੰ ਚਾਹਿਆ ਵੀ ਆਪਾਂ ਉਹਦੇ ਪਿੰਡਾਂ 'ਚ ਲੈ ਕੇ ਜਾਵਾਂਗੇ, ਵੰਡਾਂਗੇ, ਗੁਰਦੁਆਰਿਆਂ ਦੇ ਬਾਹਰ ਲਾ ਦਿਆਂਗੇ, ਲੋਕਾਂ ਨੂੰ ਪਤਾ ਲੱਗੇ। ਬਹੁਤ ਉਹਦਾ ਰਿਸਪੌਂਸ ਮਿਲਿਆ। ਸਾਨੂੰ ਲੱਗਿਆ ਵੀ ਕਮਾਲ ਗੱਲ ਆ। ਉਹ ਥੋੜੇ ਬਹੁਤੇ ਕਿਤੇ ਨਾ ਮਤਲਬ 100-200 ਕਿਤੇ ਪੋਸਟਰ ਗੱਡੀ 'ਚ ਪੈ ਰਹਿ ਗਏ। ਥੋੜੇ ਦਿਨਾਂ ਬਾਅਦ ਆਲਮਗੀਰ ਗੁਰਦੁਆਰੇ ਮੈਂ ਗਿਆ ਤੇ ਮੈਂ ਕਿਹਾ ਚਲੋ ਇੱਥੇ ਆਪਾਂ ਵੰਡ ਜਾਂਦੇ ਆ। ਤੇ ਉੱਥੇ ਦਫ਼ਤਰ 'ਚ ਗਿਆ ਤੇ ਉੱਥੇ ਹੁਣ ਤਾਂ ਪਤਾ ਨਹੀਂ ਉਹ ਮਰ ਮੁਰ ਗਿਆ, ਸ਼੍ਰੋਮਣੀ ਕਮੇਟੀ ਮੈਂਬਰ ਸੀ, ਸੰਗੋਵਾਲ ਉਹਦਾ ਨਾਂ ਸੀ, ਮਗਰ ਉਹਦੇ ਆਪਣੇ ਲੁਧਿਆਣੇ ਰਣੀਏ GNE ਕਾਲਜ ਦੇ ਨਾਲ ਪਿੰਡ ਆ ਸੰਗੋਵਾਲ, ਉੱਥੋਂ ਦਾ ਸੀ ਉਹ। ਮੈਂ ਉੱਥੇ ਮੈਂ ਕਿਹਾ ਜੀ ਆਹ ਇੱਥੇ ਤੁਸੀਂ ਰਖਵਾ ਦਿਓ ਕਹਿ ਕੇ, ਤੇ ਇਹ ਜਿੰਨੇ ਸਿੱਖੀ ਦੇ ਪੰਜਾਬ 'ਚ ਨੁਕਸਾਨ ਕਰਨ ਵਾਲੇ ਡੇਰੇ ਨੇ ਉਹਨਾਂ ਬਾਰੇ ਅਸੀਂ ਉੱਥੇ ਫਤਿਹਗੜ੍ਹ ਸਾਹਿਬ ਵੰਡਿਆ ਸੀਗਾ। ਤੇ ਹੁਣ ਇੱਥੇ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਆਉਣ ਵਾਲਾ, ਤੇ ਉਦੋਂ ਇਹ ਇੱਥੇ ਵੰਡਿਆ ਜਾਊਗਾ। ਉਸ ਬੰਦੇ ਨੂੰ ਜਿਵੇਂ ਮੌਤ ਪੈ ਗਈ ਹੋਵੇ। ਸ਼੍ਰੋਮਣੀ ਕਮੇਟੀ ਦਾ ਮੈਂਬਰ, 3-4 ਜਣੇ ਉੱਥੇ ਹੋਰ ਨੀਲੀਆਂ ਪੱਗਾਂ ਵਾਲੇ ਬੈਠੇ, ਉਹਨੇ ਮਤਲਬ ਸਮਝਿਆ ਹੋਣਾ ਵੀ ਐਵੇਂ ਕੋਈ ਤੁਰਿਆ ਫਿਰਦਾ। ਉਹ ਬਾਹਵਾ ਹੀ ਜ਼ਿਆਦਾ ਤਪਿਆ ਜਿਹਾ ਹੋਇਆ ਬੋਲਣ ਲੱਗਿਆ, ਮੈਂ ਦੁਆਲੇ ਹੋ ਗਿਆ। ਜਦੋਂ ਉਹਨੂੰ ਦੱਸਿਆ ਊੜਾੜਾ ਪੜ੍ਹ ਕੇ, ਫਿਰ ਦੇਖੇ ਤਾਹਾਂ ਠਾਂ। ਪਰ ਮੈਂ ਉੱਥੇ ਲਾਹੀ ਚੰਗੀ ਉਹਦੀ ਵੀ ਤੁਹਾਨੂੰ ਆਪ ਤਾਂ ਤੁਸੀਂ ਕਰਨ ਜੋਗੇ ਕੁਝ ਹੈ ਨਹੀਂ। ਜੇ ਪੰਥ ਦਾ ਪੈਸਾ ਇਹਨਾਂ ਕੰਮਾਂ ਤੇ ਨਹੀਂ ਖਰਚਣਾ ਸਿੱਖੀ ਨਾਲ, ਕਹਿੰਦਾ ਜੀ ਇਹ ਤਾਂ ਫਿਰ ਨਫ਼ਰਤ ਵਾਲਾ ਪ੍ਰਚਾਰ ਆ। ਦੱਸੋ ਭਾਈ, ਸਿੱਖੀ ਦੇ ਦੁਸ਼ਮਣਾਂ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰਨਾ, ਜਾਗਰਤ ਕਰਨਾ, ਇਹ ਨਫ਼ਰਤ ਦਾ ਪ੍ਰਚਾਰ ਆ। ਤੇ ਕੱਲੀ ਇਹ ਡੁਗਡੁਗੀ ਖੜਕਾ ਕੇ ਵੀ ਗੁਰੂ ਮਾਨਿਓ ਗ੍ਰੰਥ ਕੰਮ ਚੱਲ ਜੂ ਅੱਜ ਦੇ ਦੌਰ 'ਚ, ਫੇਰ ਤਾਂ ਜਿਹੜੇ ਆਪਣੇ ਜੇਕਰ ਆਪਾਂ ਦੱਸੀਏ ਸੰਗਤ ਨੂੰ ਕਿ ਜੀ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਅੰਦਰ ਸੀਗੇ ਤੇ 30 ਸਿੰਘਾਂ ਦੇ ਨਾਲ ਅਬਦਾਲੀ ਨਾਲ ਲੜਾਈ ਲੜੀ, ਫਿਰ ਤਾਂ ਉਹ ਨਫ਼ਰਤ ਦਾ ਪ੍ਰਚਾਰ ਆ ਨਾ ਜੀ। ਫਿਰ ਮੁਗਲਾਂ ਦੇ ਖਿਲਾਫ, ਪਠਾਣਾ ਦੇ, ਜਾਂ ਸਾਡੇ ਮੱਸੇ ਰੰਗੜ ਦੇ, ਜਾਂ ਹੋਰ ਕਿਸੇ ਦੇ ਵੀ ਬਾਰੇ ਜਦੋਂ ਗੱਲ ਕਰਨੇ, ਫਿਰ ਤਾਂ ਨਫ਼ਰਤ ਫੈਲ ਰਹੀ ਹੈ। ਜਿਨ੍ਹਾਂ ਨੂੰ ਸਿੱਖੀ ਦੇ ਖਿਲਾਫ ਹੋਣ ਵਾਲੀਆਂ ਗੱਲਾਂ ਦਾ ਦੱਸਣਾ, ਪ੍ਰਚਾਰ ਜਿਹੜਾ ਉਹ ਇਤਿਹਾਸ ਦੱਸਣਾ ਨਫ਼ਰਤ ਲੱਗਦੀ ਆ, ਉਹਨਾਂ ਤੋਂ ਕੀ ਆਸ ਕਰੀ ਫਿਰਦੇ ਆ? ਪੁੱਠੀਆਂ ਸਿੱਧੀਆਂ ਕਿਤਾਬਾਂ ਛਪਵਾਉਣ ਨੂੰ ਸ਼੍ਰੋਮਣੀ ਕਮੇਟੀ ਵਾਲੇ ਮਰਤਾਹੂ ਨੇ, ਜਿਨ੍ਹਾਂ ਦਾ ਹੁਣ ਤੱਕ ਰੌਲਾ ਪੈਂਦਾ। ਖੈਰ, ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਜੇ ਸ਼੍ਰੋਮਣੀ ਕਮੇਟੀ ਅਕਲ ਕਰੇ ਤਾਂ ਸਿੱਖਾਂ ਦੇ 100 ਇਸ ਟਾਈਮ ਇਹੋ ਜਿਹੇ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਜਿਹੜੇ ਲਿਖਦੇ ਆ, ਜਿਨ੍ਹਾਂ ਨੂੰ ਗੱਲ ਦੀ ਸਮਝ ਆ ਇਤਿਹਾਸ ਤੇ ਫਲਸਫੇ ਨੂੰ। ਇੱਕ ਤਾਂ ਹੈਗਾ ਨਾ ਚਾਲੂ ਜਿਹਾ ਇਤਿਹਾਸ, ਹਿੰਦੂ ਤਵੀ ਨਜ਼ਰੀਏ ਅਨੁਸਾਰ ਚੱਲ ਰਿਹਾ ਜਿਹੜਾ ਇਤਿਹਾਸ। ਇੱਕ ਹੈਗਾ ਅਸਲੀ ਖਾਲਸਾਈ ਵਿਰਤੀ ਅਨੁਸਾਰ ਸਾਰੀਆਂ ਗੱਲਾਂ ਦਾ ਪੱਖ ਦੱਸਣ ਵਾਲੀ ਗੱਲ। ਉਹ 100 ਬੰਦੇ ਭਰਤੀ ਕਰ ਲਓ ਡੇਲੀ ਬੇਸ ਦੇ ਉੱਤੇ, ਉਹਨਾਂ ਨੂੰ ਰੱਖ ਲਓ 6 ਮਹੀਨੇ ਲਈ ਕਿ ਸਾਨੂੰ ਜੀ ਤੁਸੀਂ ਇਹੋ ਜਿਹਾ ਲਿਟਰੇਚਰ ਲਿਖ ਕੇ ਦਿਓ ਜਿਹਦੇ ਨਾਲ ਸਿੱਖ ਕੌਮ ਦੇ ਅੰਦਰ ਜਿਹੜੇ ਨਿਘਾਰ ਆ ਰਿਹਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਕੇ ਦੇਹਧਾਰੀ ਗੁਰੂ ਡੰਬ ਵੱਲ ਵੱਧ ਰਹੇ ਆ, ਕਰਮ ਕਾਂਡ ਵੱਧ ਰਹੇ ਨੇ, ਮਰਿਆਦਾ ਤੋਂ ਟੁੱਟ ਰਹੇ ਨੇ, ਰਵਾਇਤਾਂ ਤੇ ਪਰੰਪਰਾਵਾਂ ਬਾਰੇ ਜਾਣਕਾਰੀ। ਇੰਨੇ ਨਿੱਕੇ ਨਿੱਕੇ ਸਾਨੂੰ ਪੈਂਫਲੇਟ ਬਣਾ ਕੇ ਦਿਓ ਕਿ ਅਸੀਂ ਉਹ ਛਾਪੀਏ ਤੇ ਵੰਡੀਏ।
ਤੇ ਸ਼੍ਰੋਮਣੀ ਕਮੇਟੀ ਜੇ 6 ਮਹੀਨੇ ਦੇ ਵਿੱਚ ਹੀ ਇਹ ਕੰਮ ਕਰਨ ਤੋਂ ਬਾਅਦ ਆਪ ਨਾ ਦੇਖੇ ਕਿ ਬਹੁਤ ਸਾਰੇ ਸਿੱਖ ਭਰਾ ਕਹਿਣਗੇ ਸ਼ੁਕਰ ਆ ਕੋਈ ਕੌਮ ਦੀ ਗੱਲ ਕਰਨਾ ਹੈ, ਸ਼ੁਕਰ ਆ ਕੋਈ ਗੱਲ ਚੱਲੀ ਹੈ। ਹੁਣ ਅੱਜ ਅੰਮ੍ਰਿਤ ਸੰਚਾਰ ਦੇ ਹੱਕ ਵਿੱਚ ਜਦੋਂ ਮਾਹੌਲ ਨਹੀਂ ਸਿਰਜਿਆ ਜਾ ਰਿਹਾ ਤਾਂ ਲੋਕ ਦੂਜੇ ਪਾਸੇ ਨੂੰ ਭੱਜ ਭੱਜ ਕੇ ਜਾ ਰਹੇ ਨੇ, ਕੌਮ ਕਮਜ਼ੋਰ ਹੋ ਰਹੀ, ਪੰਥ ਦੇ ਅੰਦਰ ਸੰਕਟ ਵੱਧ ਰਿਹਾ, ਤੇ ਇਹਨਾਂ ਨੂੰ ਕੀ ਆ ਕੋਹਲੀ ਨਾ ਕਿਤੇ ਫਸ ਜੇ। ਹਰਜਿੰਦਰ ਸਿੰਘ ਧਾਮੀ ਨੂੰ ਜਾਂ ਕਿਸੇ ਵੀ ਜਥੇਦਾਰ ਨੂੰ ਜਦੋਂ ਫਿਕਰ ਹੀ ਇਹ ਪਿਆ ਰਹਿਣਾ ਸਾਡੀਆਂ ਵੱਡੀਆਂ ਜਿਹੜੀਆਂ ਅਹੁਦੇਦਾਰੀਆਂ ਨੇ ਉਹਨਾਂ ਨੂੰ ਵਿਪਤਾ ਹੀ ਇਹ ਪਈ ਰਹਿਣੀ ਆ ਵੀ ਕਿਤੇ ਬਾਦਲ ਪਰਿਵਾਰ ਦਾ ਨੁਕਸਾਨ ਨਾ ਹੋ ਜੇ। ਉਹਨਾਂ ਨੂੰ ਚੇਤਾ ਆਜੂ ਵੀ ਪੰਜਾਬ ਦੇ ਪਿੰਡ ਦੇ ਵਿੱਚ ਕਿਸੇ ਥਾਂ ਤੇ ਇੱਕ ਗਰੀਬ ਸਿੱਖ ਬੈਠਾ, ਨਹੀਂ ਤਾਂ ਉਹਨੂੰ ਕੋਈ ਪੰਥ ਦੋਖੀ ਜਿਵੇਂ ਕੋਈ ਸਰਸੇ ਵਾਲੇ ਆ ਜਾਂਦੇ ਆ ਜੀ ਅਸੀਂ ਤੁਹਾਡਾ ਘਰ ਪਾ ਦਿੰਨੇ ਆ, ਕਿਸੇ ਕੋਲੇ ਈਸਾਈ ਚਲੇ ਜਾਂਦੇ ਨੇ ਅਸੀਂ ਜੇ ਤੈਨੂੰ ਮੈਂ ਤੇਰੇ ਲਈ ਦੁਆ ਕਰਦਾ ਆ ਜਾ ਉੱਥੇ, ਉਹ ਜੀ ਭੂਤਾਂ ਭਾਤਾਂ ਦਾ ਚੱਕਰ ਜਿਹਾ ਦਿਖਾ ਕੇ ਉਸ ਲੋਕਾਂ ਨੂੰ ਗੁੰਮਰਾਹ ਕਰਕੇ ਵਿਪਤਾ ਦੇ ਮਾਰੇ ਹੋਏ ਬੰਦੇ ਜਦੋਂ ਕਿਸੇ ਦੀ ਬਾਹ ਹੀ ਨਹੀਂ ਫੜਨੀ। ਇੱਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਬੇਸ਼ੁਮਾਰ ਇਹੋ ਜਿਹੇ ਬੰਦੇ ਭਰਤੀ ਕੀਤੇ ਹੋਏ ਨੇ ਜਿਨ੍ਹਾਂ ਦਾ ਪੰਥ ਨਾਲ ਕੋਈ ਸਰੋਕਾਰ ਨਹੀਂ। ਪਿੱਛੇ ਜੇ ਬਠਿੰਡੇ ਵਾਲੇ ਪਾਸੇ ਦੇ ਕੁਝ ਬੰਦਿਆਂ ਨੇ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਨੂੰ ਵੈਸੇ ਨੋਟਿਸ ਦਿੱਤਾ, ਫਿਰ ਅਖੀਰ ਉਹ ਕੋਰਟ 'ਚ ਚਲੇ ਗਏ। ਕਦੇ ਇਹ ਸੁਣੀਆਂ ਗੱਲ ਵੀ ਐ ਹੋਵੇ, ਕਦੇ ਕਿਸੇ ਨੇ ਸੋਚਿਆ ਹੋਣਾ? ਕੋਰਟ 'ਚ ਗਏ ਨੇ, ਆਉਣ ਵਾਲੇ ਦਿਨਾਂ 'ਚ ਇਹ ਮਸਲਾ ਖੜਾ ਹੋਣਾ ਕਿ ਜੀ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਜਾਵੇ ਕਿ ਜਿੰਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਸਭ ਤੋਂ ਪਹਿਲਾਂ ਸਿੱਖ ਰਹਿਤ ਮਰਿਆਦਾ 'ਚ ਪਰਪੱਕ ਉਹ ਹੋਣ। ਇਹ ਕਿਸੇ ਨੂੰ ਕੀ ਮਤਾਂ ਦੇ ਦੇਣਗੇ ਜੀ? ਜਿੰਨੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਮੁਲਾਜ਼ਮ, ਉਹਨਾਂ ਵਿੱਚੋਂ 70-80% ਜਿਹੜੇ ਨੇ ਉਹ ਆਪ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਮਰਿਆਦਾ ਤੋਂ ਦੂਰ ਨੇ। ਕੀ ਕਰਾਂਗੇ ਜੀ? जिन्हें हमको जगाना चाहिए था अफसोस वो खुद सो गए हैं। ਤੇ ਉੱਪਰੋਂ ਸਾਡੀ ਕੌਮ ਜੇਕਰ ਆਪਦੇ ਅੰਦਰ ਆਏ ਹੋਏ ਨਿਗਾਰ ਦੀ ਗੱਲ ਨਹੀਂ ਕਰਨੀ, ਜੇ ਇਹ ਨਫ਼ਰਤ ਆ, ਜੇ ਇਹ ਬਾਦਲਕਿਆਂ ਦਾ ਨੁਕਸਾਨ ਆ, ਫਿਰ ਭਾਈ ਫਿਰ ਪੰਥ ਮਤਲਬ ਜਿਹੜਾ ਹੈਗਾ ਕਿਵੇਂ ਬਚੂ? ਆਪਾਂ ਕੌਮ ਬਚਾਉਣੀ ਹੈ ਕਿ ਮਰਵਾਉਣੀ ਹੈ? ਜੇ ਤਾਂ ਕੌਮ ਮਰਵਾਉਣ ਵਾਲਾ ਕੰਮ ਆ ਫਿਰ ਤਾਂ ਜੋ ਕੁਝ ਚੱਲ ਰਿਹਾ ਫਿਰ ਠੀਕ ਆ। ਸੁਖਬੀਰ ਸਿੰਘ ਬਾਦਲ ਨੂੰ 10 ਗੁਰੂ ਸਾਹਿਬਾਨ ਦੇ ਲੜੀਵਾਰ ਨਾਉ ਨਹੀਂ ਆਉਂਦੇ ਹੋਣੇ, ਪਰ ਪੰਥ ਦਾ ਠੇਕਾ ਉਹਦੇ ਕੋਲੇ ਹੈ ਜੀ। ਤੇ ਜਿੰਨੇ ਵੀ ਪੰਥ ਨੂੰ ਕੌਮ ਨੂੰ ਪਿਆਰ ਕਰਨ ਵਾਲੇ ਇਸ ਟਾਈਮ ਨੌਜਵਾਨ ਆ, ਉਹਨਾਂ ਚੋਂ ਕੋਈ ਸ਼੍ਰੋਮਣੀ ਕਮੇਟੀ ਦਾ ਜਿਹੜਾ ਨੌਕਰੀ ਲੈਣ ਨੂੰ ਤਿਆਰ ਆ? ਕੋਈ ਹੈਗਾ ਆਲੇ ਦੁਆਲੇ ਤੁਹਾਨੂੰ ਦਿਖਦਾ? ਹਰੇਕ ਬੰਦੇ ਨੂੰ ਐ ਲੱਗਣ ਨਾ ਤਾਂ ਸਾਡੀ ਕੁਰਬਾਨੀਆਂ ਨਾਲ ਬਣੀ ਹੋਈ ਸੰਸਥਾ। 3 ਚੀਜ਼ਾਂ ਗੁਰਦੁਆਰਾ ਸੁਧਾਰ ਲਹਿਰ ਚੋਂ ਨਿਕਲੀਆਂ ਸੀ 100 ਸਾਲ ਪਹਿਲਾਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਉਹ ਰੋਲਤੀ ਬਾਦਲਕਿਆਂ ਨੇ। ਦੂਜਾ ਸੀ ਸ਼੍ਰੋਮਣੀ ਕਮੇਟੀ, ਉਹ ਰੋਲ ਛੱਡੀ ਬਾਦਲਕਿਆਂ ਨੇ। ਤੀਜਾ ਸੀ ਅਕਾਲੀ ਦਲ, ਉਹ ਰੋਲ ਛੱਡਿਆ ਬਾਦਲਕਿਆਂ ਨੇ। ਤੇ ਜਿਹੜਾ ਵੀ ਪੰਥ ਨੂੰ ਕੌਮ ਨੂੰ ਪਿਆਰ ਕਰਦਾ ਸਿੱਖ ਆ ਦੁਨੀਆ ਭਰ ਦੇ ਵਿੱਚ, ਉਹ ਇਹਨਾਂ ਤਿੰਨਾਂ ਤੋਂ ਅਲਰਜਿਕ ਕਿਉਂ ਹੋਇਆ? ਹੋਣਾ ਤਾਂ ਇਹ ਚਾਹੀਦਾ ਜਿਹਦੇ ਚ ਕੌਮ ਦਾ ਜਜ਼ਬਾ ਸਿੱਖ ਦੇ ਅੰਦਰ, ਉਹ ਇਹਨਾਂ ਤਿੰਨਾਂ ਦਾ ਮਤਲਬ ਕਿ ਪਾਰਟ ਐਂਡ ਪਾਰਸਲ ਬਣਨ ਦੇ ਵਿੱਚ ਖੁਸ਼ੀ ਸਮਝੇ। ਇਹ ਸਾਰਾ ਕੁਝ ਜਿਹੜਾ ਇਸ ਮੌਕੇ ਵਾਪਰ ਰਿਹਾ, ਇਹਦੇ ਵਿੱਚ ਆਪਾਂ ਕਹਿੰਦੇ ਆ ਜੀ ਸਰਕਾਰ ਦਖਲਅੰਦਾਜ਼ੀ ਕਰਦੀ ਹੈ। ਸਰਕਾਰ ਨੂੰ ਮੌਕਾ ਦਿੰਦਾ ਕੌਣ? ਜੇ ਬਾਦਲਕਿਆਂ ਨੇ ਇਸ ਮਸਲੇ ਨੂੰ ਮੌਕੇ ਸਿਰ ਸਾਂਭਿਆ ਹੁੰਦਾ, ਲਾਪਤਾ ਸਰੂਪਾਂ ਵਾਲੇ ਮਸਲੇ ਨੂੰ, ਤਾਂ ਆਹ ਦਿਨ ਆਉਂਦੇ। ਤੇ ਜਦੋਂ ਇਹਨਾਂ ਨੇ ਦਬਕਾ ਮਾਰਿਆ, ਉਹਨਾਂ ਨੂੰ ਪਤਾ ਸੀ ਵੀ ਪੰਥ ਤਾਂ ਇਹਨਾਂ ਦੇ ਨਾਲ ਨਹੀਂ, ਤੇ ਨਤੀਜਾ ਆਪਣੇ ਸਾਹਮਣੇ ਆ। ਸੋ ਖਾਲਸਾ ਪੰਥ ਨੂੰ ਵੰਗਾਰ ਕੇ ਫਿਰ ਆਪ ਪਿੱਠ ਦਿਖਾ ਕੇ ਭੱਜ ਜਾਣਾ, ਇਹ ਬਹੁਤ ਮਾੜਾ। ਚਲੋ ਅਕਾਲ ਤਖਤ ਸਾਹਿਬ ਨੂੰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤਾਂ ਆਪਾਂ ਕੁਝ ਕਹਿਣ ਤੋਂ ਬਚਦੇ ਰਹਿੰਦੇ ਆ, ਆਪਾਂ ਤਾਂ ਸਦਾ ਹੀ ਬਚਦੇ ਰਹਿੰਦੇ ਆ। ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਅਕਾਲ ਤਖਤ ਸਾਹਿਬ ਤੋਂ ਬਿਨਾਂ ਬਾਕੀ ਜਿਹੜਾ ਲੌਂਗ ਲਾਣਾ, ਇਹਨੂੰ ਤਾਂ ਘੇਰ ਕੇ ਪੁੱਛੋ ਕਿ ਪਹਿਲਾਂ ਤੁਸੀਂ ਲਕੀਰ ਖਿੱਚਣ ਦੀਆਂ ਗੱਲਾਂ ਕਰਦੇ ਸੀ, ਜਿਵੇਂ 1980 ਚ ਕਹਿੰਦੇ ਸੀ ਵੀ ਚਮਕੌਰ ਦੀ ਗੜੀ ਬਣਾ ਦੇਵਾਂਗੇ। ਹੁਣ ਕਰੋ ਐਲਾਨ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ, ਹੋ ਸਕਦਾ ਤੁਹਾਡਾ ਕੁਝ ਬਣੀ ਜਾਵੇ, ਪਰ ਇਹਨਾਂ ਤੇਲਾਂ 'ਚ ਤੇਲ ਹੈ ਨਹੀਂ। ਕੌਮ ਲਈ ਲੜਨ ਮਰਨ ਵਾਲੇ ਕੁਝ ਹੋਰ ਹੀ ਹੁੰਦੇ ਨੇ। ਇਹਨਾਂ ਨੇ ਪਹਿਲਾਂ ਵੀ ਮਰਜੀਵੜੇ ਭਰਤੀ ਕਰਕੇ ਕੌਮ ਦੇ ਹੋਰ ਨੌਜਵਾਨਾਂ ਨੂੰ ਵੰਗਾਰਤਾ, ਉਹ ਵਿਚਾਰੇ ਪਿੱਛੇ ਮੁੜਨ ਜੋਗੇ ਨਹੀਂ ਸੀ। ਕਈ ਵਾਰ ਨੌਜਵਾਨਾਂ ਨੂੰ ਦੇਖੀਦਾ ਜਦੋਂ ਜਿਹੜੇ ਬਜ਼ੁਰਗ ਹੋ ਚੁੱਕੇ ਆ ਉਸ ਵੇਲੇ ਦੇ, ਉਹ ਇਹੀ ਗੱਲ ਕਹਿੰਦੇ ਆ ਵੀ ਅਸੀਂ ਫਿਰ ਉਹ ਥੋੜੀ ਕਰਨੀ ਸੀ ਜਿਹੜੀ ਇਹ ਕਰ ਗਏ। ਸੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੋ ਕਿ ਇਸ ਅਯੋਗ, ਭ੍ਰਿਸ਼ਟ, ਕਰਪਟ, ਲੀਹੋਂ ਲੱਥ ਚੁੱਕੀ ਇਸ ਲੀਡਰਸ਼ਿਪ ਤੋਂ ਕੌਮ ਦਾ ਖਹਿੜਾ ਛੁੱਟ ਜਾਵੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਕੋਈ ਚੱਜ ਹਾਲ ਦੀ ਲੀਡਰਸ਼ਿਪ ਮਿਲ ਜੇ